ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਬੁਲੇ। ਕਹਾਂ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਬਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੁਖ ਉਚ ਰਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਸਲੋਕ ਮਹਲਾ ਤੀਜਾ। ਪੜ੍ਹ ਪੜ੍ਹ ਪੰਡਿਤ ਮੋਨੀ ਥਕੇ ਜੇ ਸੰਤਰ ਭਵ ਥਕੇ ਭੇਖ ਧਾਰੀ। ਜੈ ਭਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਆਪੇ ਭਾਰੀ। ਪੜ੍ਹ ਪੜ੍ਹ ਪੰਡਿਤ ਮੁਨੀ ਥਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਅੰਦਰ ਬਹੁਤ ਤਰ੍ਹਾਂ ਦੇ ਭੇਖ ਧਾਰਨ ਕੀਤੇ ਜਾਂਦੇ ਹਨ। ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਜਗਤ ਦੇ ਕੋਨੇ-ਕੋਨੇ ਤੇ ਕੋਈ ਕਿਸੇ ਤਰ੍ਹਾਂ ਦਾ ਭੇਖ ਧਾਰਨ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦਾ ਆਪਣੇ ਤਨ ਤੇ ਭੇਖ ਧਾਰਨ ਕਰੀ ਬੈਠਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਜਗਤ ਦੇ ਐਸੇ ਝੂਠੇ ਭੇਖਾਂ ਦੀ ਨਿਖੇਧੀ ਕਰਦੇ ਹੋਏ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਝੂਠਾ ਲਿਬਾਸ ਜੋ ਆਪਣੇ ਤਨ ਤੇ ਧਾਰਨ ਕਰਨਾ ਹੈ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਭਾਵੇਂ ਸੰਸਾਰ ਦੇ ਸਭ ਦੁਨੀਆ ਭਰ ਦੇ ਭੇਖ ਆਪਣੇ ਤਨ ਦੇ ਉੱਪਰ ਬਾਰ-ਬਾਰ ਧਾਰਨ ਕਰ ਕਰਕੇ ਦੇਖ ਲਵੇ, ਜ਼ਿੰਦਗੀ ਭਰ ਭਾਵੇਂ ਯਤਨ ਕਰ ਲਵੇ, ਪਰ ਭੇਖਾਂ ਦੇ ਵਿੱਚ ਕਦੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭੇਖਨ ਮੈਂ ਪ੍ਰਭੂ ਨਾਹੀਂ, ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਦਾ ਸਰੂਪ ਹੈ, ਕਦਾ ਜਿੱਦ ਵੀ ਭੇਖਾਂ ਨੂੰ ਧਾਰਨ ਕਰਕੇ ਨਹੀਂ ਉਸ ਵਾਹਿਗੁਰੂ ਦੇ ਸਰੂਪ ਦੇ ਨਾਲ ਮਿਲਿਆ ਜਾ ਸਕਦਾ। ਔਰ ਹਜ਼ੂਰ ਨੇ ਬਚਨ ਕੀਤਾ ਕਿ ਜਗਤ ਅੰਦਰ ਕੋਈ ਕਿਸੇ ਥਾਂ ਤੇ ਚਲਿਆ ਜਾਂਦਾ ਹੈ, ਸੰਸਾਰ ਦੇ ਕੋਈ ਕਿਸੇ ਕੋਨੇ ਤੇ ਚਲਿਆ ਜਾਂਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਧਰਤੀ ਤੇ ਭਰਮ ਕੇ ਵੀ ਕੋਈ ਭਾਵੇਂ ਦੇਖ ਲਵੇ, ਪਰ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਉਸ ਵਾਹਿਗੁਰੂ ਦੇ ਨਾਲ ਮਿਲਣਾ ਨਾਮੁਮਕਿਨ ਹੈ। ਕਦੇ ਵੀ ਵਾਹਿਗੁਰੂ ਪਰਮਾਤਮਾ ਦੇ ਸਰੂਪ ਦੀ ਨਹੀਂ ਪ੍ਰਾਪਤੀ ਕੀਤੀ ਜਾ ਸਕਦੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਨਾਮ ਨੂੰ ਸਭ ਤੋਂ ਉੱਤਮ ਦਰਸਾਉਂਦੇ ਹੋਏ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਦੇ ਨਾਲ ਹੋਰ ਵੀ ਕੁਝ ਪਲ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਾਰੀ ਸੰਗਤ ਅਸੀਸ ਬਖਸ਼ਿਸ਼ ਕਰੋ ਔਰ ਭਾਵਨਾ ਪ੍ਰੇਮ ਦੇ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੜ੍ਹ ਪੜ੍ਹ ਪੰਡਿਤ ਮੁਨੀ ਠੱਕੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1246 ਅੰਗ ਦੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਹਜ਼ੂਰ ਦੇ ਚਰਨਾਂ ਵਿੱਚ ਇੱਕ ਪੰਡਿਤ ਚੱਲ ਕੇ ਆਇਆ, ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਬਹੁਤ ਵੱਡਾ ਵਿਦਵਾਨ ਸੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਆਗਿਆ ਦਿਓ ਤਾਂ ਤੁਹਾਡੇ ਸਿੱਖਾਂ ਨੂੰ ਵੀ ਮਹਾਰਾਜ ਵੇਦ ਸ਼ਾਸਤਰ ਜਿਹੜੇ ਪੜ੍ਹਾਉਣਾ ਕਰਾਂ। ਇਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਮੈਨੂੰ ਆਗਿਆ ਦਿਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਪੰਡਿਤ ਦੀ ਬੇਨਤੀ ਸੁਣ ਕਰਕੇ ਸ਼ਬਦ ਉਚਾਰਨ ਕੀਤਾ ਹੈ ਔਰ ਜਗਤ ਦੇ ਅੰਦਰ ਜਿਹੜੇ ਪਖਾਨਪਾਦ ਹਾਲ ਉਹਨਾਂ ਦੀ ਨਿਖੇਧੀ ਕਰਦਿਆਂ ਹੋਏ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਭਜਨ ਨੂੰ ਸਭ ਤੋਂ ਸ਼੍ਰੋਮਣੀ ਦਰਸਾਇਆ ਹੈ ਕਿ ਇਹ ਪੰਡਿਤ ਜਗਤ ਵਿੱਚ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਤਾਂ ਜਾਂਦਾ ਹੈ, ਪਰ ਉਹ ਵਿਚਲਾ ਜਿਹੜਾ ਗਿਆਨ ਹੈ ਉਹਦਾ ਮੰਨਣ ਨਹੀਂ ਕੀਤਾ ਜਾਂਦਾ। ਜਿਵੇਂ ਗੁਰੂ ਧਾਰਨ ਕੀਤਾ ਹੋਵੇ, ਗੁਰੂ ਕੇ ਬਚਨਾਂ ਨੂੰ ਸੁਣ ਤਾਂ ਦਵੇ ਪਰ ਮੰਨੇ ਨਾ ਉਹਨਾਂ ਤੇ ਸ਼ੰਕੇ ਕਰੀ ਜਾਵੇ ਤਾਂ ਉਹਦਾ ਫਿਰ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ। ਜ਼ਿੰਦਗੀ ਭਰ ਐਵੇਂ ਸ਼ੰਕਿਆਂ ਦੇ ਵਿੱਚ ਹੀ ਲੰਘ ਜਾਵੇ, ਕੁਝ ਖੱਟ ਨਹੀਂ ਸਕਦਾ, ਨਾ ਹੀ ਕਦੇ ਆਪਣਾ ਜੀਵਨ ਸਫਲਾ ਬਣਾ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਹੇ ਪੰਡਿਤ, ਜਗਤ ਅੰਦਰ ਭਾਵੇਂ ਬਹੁਤ ਸਾਰੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜਗਤ ਵਿੱਚ ਪੰਡਿਤ ਵਿਦਵਾਨ ਹਨ, ਪੜ੍ਹ ਪੰਡਿਤ ਮੋਨੀ ਥੱਕੇ। ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕਰਕੇ ਥੱਕ ਹਾਰ ਗਏ ਨੇ, ਪਰ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਉਹਨਾਂ ਨੇ ਮੁਕਤ ਨਹੀਂ ਹੋਣਾ ਕੀਤਾ। ਪਰਮੇਸ਼ਰ ਦੇ ਭਜਨ ਬੰਦਗੀ ਕੀਤੇ ਤੋਂ ਬਿਨਾਂ, ਵਾਹਿਗੁਰੂ ਦਾ ਸਿਮਰਨ ਤੋਂ ਬਿਨਾਂ ਜਿਵੇਂ ਜਗਤ ਵਿੱਚ ਆਏ ਸੀ ਤਿਵੇਂ ਹੀ ਚਲੇ ਗਏ। ਫਿਰ ਸੰਸਾਰ ਦੇ ਅੰਦਰ ਜਿਵੇਂ ਕੋਈ ਮੋਨ ਧਾਰਨ ਕਰਕੇ ਰੱਖਦਾ ਹੈ ਕਿ ਆਪਣੀ ਰਸਨਾ ਤੋਂ ਕਿਸੇ ਨਾਲ ਕੋਈ ਵਚਨ ਬੋਲਣਾ ਨਹੀਂ, ਕਿਸੇ ਨਾਲ ਮੈਂ ਕੋਈ ਗੱਲਬਾਤ ਵੀ ਨਹੀਂ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕੱਲਾ ਵਿਖਾਵੇ ਦਾ ਜਿਹੜਾ ਮੋਨ ਧਾਰਨ ਕਰ ਲੈਣਾ, ਜ਼ਬਾਨ ਨੂੰ ਜਿਵੇਂ ਬੰਦ ਕਰਕੇ ਰੱਖ ਲੈਣਾ, ਇਹਦੇ ਨਾਲ ਕਦੇ ਮਨ ਦਾ ਮੋਨ ਨਹੀਂ ਰੱਖਿਆ ਜਾ ਸਕਦਾ। ਇਸ ਦੇ ਨਾਲ ਕਦੇ ਮਨ ਦੀ ਇਕਾਗਰਤਾ ਨਹੀਂ ਬਣਾਈ ਜਾ ਸਕਦੀ। ਭਾਵੇਂ ਜ਼ਿੰਦਗੀ ਭਰ ਸਾਰਾ ਜ਼ਬਾਨ ਤੋਂ ਰਸਨਾ ਤੋਂ ਬੰਦ ਕਰਕੇ ਆਪਣੇ ਬੋਲ ਰੱਖਣਾ ਕਰੇ, ਭਾਵ ਕਿ ਜ਼ਿੰਦਗੀ ਭਰ ਭਾਵੇਂ ਬੋਲਣ ਤੋਂ ਸੰਕੋਚ ਰੱਖੇ, ਪਰ ਮਨ ਦਾ ਜਿਹੜਾ ਭਟਕਣਾ ਹੈ ਇਹ ਕਦੇ ਵੀ ਸਾਧ ਸੰਗਤ ਅਜਿਹੇ ਕਰਨ ਦੇ ਨਾਲ ਨਹੀਂ ਇਕਾਗਰਤਾ ਬਣ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਜੇ ਕਹੇ ਕਿ ਮੈਂ ਆਪਣੇ ਬਲ ਦੇ ਨਾਲ ਗੱਲਾਂ ਬਾਤਾਂ ਨੂੰ ਸੰਕੋਚ ਕਰਕੇ ਮਨ ਦੀ ਇਕਾਗਰਤਾ ਬਣਾ ਲਵਾਂਗਾ, ਇਹ ਨਾਮੁਮਕਿਨ ਹੈ। ਇਹ ਸਤਿਗੁਰੂ ਜੀ ਦੀ ਰਹਿਮਤ ਨਾਲ, ਸਤਿਗੁਰਾਂ ਦੀ ਬਖਸ਼ਿਸ਼ ਨਾਲ, ਗੁਰੂ ਕੀ ਕਿਰਪਾ ਦੇ ਨਾਲ ਹੀ ਸਾਧ ਸੰਗਤ ਮਨ ਦੀ ਇਕਾਗਰਤਾ ਬਣਾਈ ਜਾ ਸਕਦੀ ਹੈ। ਨਹੀਂ ਤਾਂ ਜ਼ਬਾਨ ਤੋਂ ਭਾਵੇਂ ਕੋਈ ਮੂਲ ਨਾ ਬੋਲਿਆ ਜਾਵੇ, ਪਰ ਮਨ ਦੀ ਇੰਨੀ ਜ਼ਿਆਦਾ ਰਫਤਾਰ ਹੈ ਕਿ ਬੋਲਣ ਤੋਂ ਕਦੇ ਵੀ ਚੁੱਪ ਨਹੀਂ ਕਰਦਾ। ਮਨ ਸੁਭਾਵਿਕ ਹੀ ਸਾਧ ਸੰਗਤ ਬਾਰ-ਬਾਰ ਕਦੇ ਕਿਸੇ ਤਰ੍ਹਾਂ ਦੇ ਮਨ ਵਿੱਚ ਸੰਕਲਪ ਆਈ ਜਾਂਦੇ, ਕਦੇ ਕਿਸੇ ਤਰ੍ਹਾਂ ਦੇ ਵਿਕਲਪ ਆਈ ਜਾਂਦੇ ਹਨ। ਬਾਰ-ਬਾਰ ਸੰਕਲਪ ਔਰ ਵਿਕਲਪ ਮਨ ਦੇ ਵਿੱਚ ਫੁਰਦੇ ਰਹਿੰਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਨ ਧਾਰਨ ਕਰਨ ਵਾਲੇ ਵੀ ਜਗਤ ਵਿੱਚ ਥੱਕ ਹਾਰ ਗਏ ਹਨ। ਠੀਕ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਇਉਂ ਵੀ ਜੋ ਗੁਰੂ ਕੀ ਬਾਣੀ ਵਿੱਚ ਵਚਨ ਕੀਤਾ ਹੈ ਕਿ ਜੋ ਕੁਝ ਵੀ ਬੋਲਣਾ ਹੈ ਵਿਚਾਰ ਕਰਕੇ ਔਰ ਸ਼ੁਭ ਬੋਲ ਬੋਲਣੇ ਚਾਹੀਦੇ ਹੈ। ਕਦੇ ਫਿੱਕੇ ਬੋਲ ਆਪਣੀ ਰਸਨਾ ਤੋਂ ਨਹੀਂ ਬੋਲਣੇ ਚਾਹੀਦੇ। ਔਰ ਬਹੁਤਾ ਬੋਲਣਾ ਤੇ ਕਹਿੰਦੇ ਬਹੁਤਾ ਬੋਲਣ ਝਾਖਣ ਹੋਏ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਜ਼ਰੂਰ ਕੀਤਾ ਹੈ, ਪਰ ਵਿਖਾਵੇ ਮਾਤਰ ਜੇ ਕਹੇ ਕਿ ਮੈਂ ਕਿਸੇ ਨਾਲ ਬੋਲਣਾ ਨਹੀਂ, ਪਰ ਅੰਦਰ ਦੇ ਜਿਹੜੇ ਵਲਵਲੇ ਹਨ, ਅੰਦਰ ਦੇ ਸੰਕਲਪ ਵਿਕਲਪ ਹੈ ਉਹ ਰੁਕਦੇ ਨਹੀਂ ਹੈ, ਤਾਂ ਫਿਰ ਐਸਾ ਮੋਨ ਧਾਰਨ ਕੀਤਾ ਹੋਇਆ ਵੀ ਕਿਸੇ ਲੇਖੇ ਵਿੱਚ ਨਹੀਂ ਹੈ। ਜਿਵੇਂ ਸਾਧ ਸੰਗਤ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਵੀ ਇੱਕ ਜੋਗੀ ਸੀ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕਰਨੀ ਹੈ, ਮਹਾਰਾਜ ਇਹ ਜੋਗੀ ਨਾ ਤਾਂ ਕੁਝ ਛਕਦਾ ਹੈ, ਨਾ ਆਪਣੀ ਰਸਨਾ ਤੋਂ ਕਿਸੇ ਨਾਲ ਕੋਈ ਵਚਨ ਬੋਲਦਾ ਹੈ, ਬਹੁਤ ਇਹ ਬੰਦਗੀ ਕਰਦਾ ਹੈ। ਪਰ ਅੰਤਰਜਾਮੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਹੈ ਕਿ ਇਸ ਨੇ ਕੇਵਲ ਵਿਖਾਵੇ ਦਾ ਭੇਖ ਆਪਣੇ ਤਨ 'ਤੇ ਧਾਰਨ ਕੀਤਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਮੁਸਕਰਾ ਕੇ ਵਚਨ ਕੀਤਾ ਹੈ, ਸਿੱਖੋ ਤੁਹਾਡੇ ਸਾਹਮਣੇ ਇਹਦਾ ਪਾਜ ਖੋਲ ਕਰਕੇ ਦਸੀਏ। ਸਿੱਖ ਹੈਰਾਨ ਹੋ ਕੇ ਕਹਿਣ ਲੱਗੇ, ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਅੰਤਰਜਾਮੀ ਹੋ, ਆਪ ਕਿਰਪਾ ਕਰਕੇ ਸਾਨੂੰ ਦਰਸਾਵੋ।
ਸਾਧ ਸੰਗਤ ਕਿਸੇ ਗਰੀਬ ਘਰ ਦੇ ਵਿੱਚ ਸਿੰਘ ਦੇ ਵਿੱਚ ਪ੍ਰਸ਼ਾਦਾ ਛਕਣ ਦੇ ਵਾਸਤੇ ਜਿਸ ਵੀ ਕਿਤੇ ਨਗਰ ਵਿੱਚ ਜਾਂਦੇ, ਜਿਵੇਂ ਨਗਰ ਦੇ ਵਿੱਚ ਜਾ ਕਰਕੇ ਪਰਿਵਾਰਾਂ ਦੇ ਵਿੱਚ ਕੋਈ ਸਿੰਘ ਮਿਲ ਕਰਕੇ ਸਾਧ ਸੰਗਤ ਜਥਾ ਜਿਵੇਂ ਸਤਿਗੁਰੂ ਜੀ ਦੇ ਨਾਲ ਜਾਂਦਾ ਹੈ, ਕੁਝ ਸਿੰਘ ਘਰਾਂ ਦੇ ਵੀ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਚਲੇ ਜਾਂਦੇ। ਇੱਕ ਗਰੀਬ ਸਿੱਖ ਪਰ ਅੰਦਰ ਦੀ ਬਹੁਤ ਭਾਵਨਾ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਸੀ। ਹਜ਼ੂਰ ਨੇ ਉਸ ਸਿੱਖ ਨੂੰ ਆਪਣੇ ਆਵਾਜ਼ ਦੇ ਵਿੱਚ ਕੰਨ ਦੇ ਵਿੱਚ ਆਵਾਜ਼ ਮਾਰ ਕਰਕੇ ਕੋਲ ਸਤਿਗੁਰੂ ਜੀ ਨੇ ਵਚਨ ਕੀਤਾ, ਕਹਿਣ ਲੱਗੇ ਕਿ ਜੋ ਵੀ ਤੇਰੇ ਤੋਂ ਕੋਈ ਸਰਦਾ ਬਣਦਾ ਹੋਊਗਾ ਇਹਨੂੰ ਛਕਾ ਦੇਵੇ। ਪਰ ਜਦੋਂ ਉਹ ਜੋਗੀ ਆਇਆ, ਸਤਿਗੁਰੂ ਜੀ ਨੇ ਬੜਾ ਉਹਦਾ ਸਤਿਕਾਰ ਮਾਣ ਕੀਤਾ। ਉਹਦੇ ਮਨ ਵਿੱਚ ਬਹੁਤ ਹੰਕਾਰ ਸੀ ਕਿ ਮੇਰੇ ਵਰਗਾ ਕੋਈ ਜੋਗੀ ਹੈ ਹੀ ਨਹੀਂ। ਸਤਿਗੁਰੂ ਜੀ ਮੈਨੂੰ ਉੱਚੇ ਆਸਣ 'ਤੇ ਬਿਠਾਉਂਦੇ ਆ, ਬਹੁਤ ਮੇਰਾ ਮਾਣ ਆਦਰ ਕਰਦੇ ਨੇ। ਸਾਧ ਸੰਗਤ ਜਦੋਂ ਹਜ਼ੂਰ ਨੇ ਵਚਨ ਕੀਤਾ, ਇਹ ਸਿੱਖਾ, ਇਹ ਜੋ ਜੋਗੀ ਜੀ ਹੈ ਨਾ, ਇਹ ਬੜੀ ਬੰਦਗੀ ਵਾਲੇ, ਬੜੀ ਉੱਚੀ ਅਵਸਥਾ ਵਾਲੇ ਹਨ। ਇਹਨਾਂ ਦਾ ਬਹੁਤ ਆਦਰ ਸਤਿਕਾਰ ਕਰਨਾ, ਚੰਗੇ ਚੰਗੇ ਪਕਵਾਨ ਛਕਾਉਣੇ, ਬੜੇ ਸੋਹਣੇ ਢੰਗ ਦੇ ਨਾਲ ਸ਼ਰਧਾ ਤੇ ਪ੍ਰੇਮ ਦੇ ਸਹਿਤ ਇਹਨਾਂ ਦੇ ਚਰਨਾਂ ਦੀ ਸੇਵਾ ਵੀ ਕਰਨੀ। ਸਿੱਖ ਕਹਿੰਦਾ ਜੀ ਸਤ ਵਚਨ, ਪਰ ਅੰਦਰ ਸਤਿਗੁਰੂ ਜੀ ਦੇ ਇਸ਼ਾਰੇ ਨੂੰ ਸਮਝ ਗਿਆ ਸੀ ਕਿ ਇਹਦਾ ਪਾਜ ਉਘੇੜਨਾ ਹੈ। ਸਾਧ ਸੰਗਤ ਜੇ ਸਮੇਂ ਘਰ ਦੇ ਵੀ ਚਲਾ ਗਿਆ, ਜੋ ਰਾਤ ਦੇ ਸਮੇਂ ਦੇ ਸੁੱਕੇ ਹੋਏ ਸਾਧ ਸੰਗਤ ਛੋਲ ਕੇ ਸੀ, ਉਹਨਾਂ ਨੂੰ ਉਹ ਭਿਉਂ ਕਰਕੇ ਰੱਖਿਆ ਹੋਇਆ ਸੀ, ਉਹ ਹੀ ਲੂਣ ਪਾ ਕਰਕੇ ਦੇ ਦਿੱਤੇ। ਤੇ ਸੁੱਕਾ ਤੇ ਮਿੱਸਾ ਜਿਹਾ ਪ੍ਰਸ਼ਾਦਾ ਸੀ ਕਿੰਨੇ ਦਿਨਾਂ ਦਾ ਪਿਆ, ਉਹ ਹੀ ਸਿੱਖ ਨੇ ਲਿਆ ਕਰਕੇ ਅੱਗੇ ਰੱਖ ਦਿੱਤਾ। ਇੱਕ ਮੂੰਹ ਦੇ ਵਿੱਚ ਜਦੋਂ ਗਰਾਈ ਪਾਈ ਤੇ ਸਾਧ ਸੰਗਤ ਉਸੇ ਸਮੇਂ ਹੀ ਨੇਤਰ ਲਾਲ ਹੋ ਗਏ ਗੁੱਸੇ ਦੇ ਨਾਲ, ਕਿ ਸਤਿਗੁਰੂ ਜੀ ਨੇ ਤਾਂ ਵਚਨ ਕੀਤਾ ਸੀ ਕਿ ਚੰਗੇ ਚੰਗੇ ਪਕਵਾਨ ਤਿਆਰ ਕਰਕੇ ਛਕਾਉਣੇ, ਬੜੀ ਭਾਵਨਾ ਦੇ ਨਾਲ ਇਹਨਾਂ ਦੀ ਸੇਵਾ ਕਰਨੀ, ਪਰ ਸਿੱਖ ਮੇਰੇ ਨਾਲ ਪਤਾ ਨਹੀਂ ਕਿ ਕਿਹੜੇ ਜਨਮ ਦਾ ਵੈਰ ਲੈਂਦਾ ਪਿਆ ਹੈ। ਸਾਧ ਸੰਗਤ ਮਹਾ ਹੀ ਉਗਰਾਈ ਚਿੱਤ ਕਰਕੇ ਨਗਾਈ ਤੇ ਫਿਰ ਬਾਰ-ਬਾਰ ਕੁਝ ਬੋਲਦਾ ਵੀ ਨਹੀਂ ਸੀ, ਕਿਉਂਕਿ ਜੇ ਬੋਲਦਾ ਤੇ ਫਿਰ ਪਾਜ ਉਗੜ ਜਾਣਾ ਸੀਗਾ। ਸਿੱਖ ਨੂੰ ਕੁਝ ਨਾ ਉੱਥੇ ਬੋਲਿਆ, ਪਰ ਗੁੱਸੇ ਦੇ ਨਾਲ ਕ੍ਰੋਧ ਦੇ ਵਸ ਹੋ ਕਰਕੇ ਸਾਧ ਸੰਗਤ ਨੇਤਰ ਜਿਹੜੇ ਸੀ ਲਾਲ ਹੋ ਜਾਣਾ ਕੀਤੇ। ਭਰਿਆ ਪੀਤਾ ਸਿੱਖ ਦੇ ਪਿੱਛੇ ਪਿੱਛੇ ਸਤਿਗੁਰੂ ਜੀ ਦੇ ਲੱਗੇ ਹੋਏ ਦਰਬਾਰ ਦੇ ਵਿੱਚ ਪਹੁੰਚਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਵਚਨ ਕੀਤਾ, ਕਹਿਣ ਲੱਗੇ ਹੈ ਸਿੱਖਾ, ਇਹ ਜੋਗੀ ਜੀ ਦੀ ਸੇਵਾ ਕੀਤੀ ਹੈ ਨਾ? ਕਹਿਣ ਲੱਗੇ ਹਾਂ ਮਹਾਰਾਜ ਸੱਚੇ ਪਾਤਸ਼ਾਹ, ਬਹੁਤ ਸੇਵਾ ਕੀਤੀ ਹੈ। ਉਹ ਲਾਗੇ ਹੀ ਸੁਣਦਾ ਪਿਆ, ਪਰ ਕੁਝ ਬੋਲਦਾ ਨਹੀਂ, ਅੰਦਰੇ ਅੰਦਰ ਵਿਸ ਘੋਲੀ ਜਾਂਦਾ ਸੀ ਸਭ ਦੀ ਤਰ੍ਹਾਂ। ਹਜ਼ੂਰ ਕਹਿੰਦੇ ਦਰਸ਼ਨੀ ਭੇਟਾ ਵੀ ਦਿੱਤੀ ਸੀ? ਹਾਂ ਮਹਾਰਾਜ ਸੱਚੇ ਪਾਤਸ਼ਾਹ, ਦਰਸ਼ਨੀ ਭੇਟਾ ਵੀ ਦਿੱਤੀ ਸੀ। ਸਤਿਗੁਰੂ ਜੀ ਚੰਗੇ ਚੰਗੇ ਪਕਵਾਨ, ਪੂੜੀਆਂ, ਕਚੌੜੀਆਂ, ਖੀਰ, ਪੂੜੇ ਆਦਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੀ ਸੀ ਨਾਮ ਲੈ ਕੇ ਗਿਣ ਗਿਣ ਕਰਕੇ ਸਿੱਖ ਦੱਸਣ ਲੱਗ ਪਿਆ। ਆਖਰਕਾਰ ਜੋਗੀ ਤੋਂ ਰਿਹਾ ਨਾ ਗਿਆ। ਸਾਧ ਸੰਗਤ ਉੱਚੀ ਆਵਾਜ਼ ਦੇ ਵਿੱਚ ਭਰੇ ਹੋਏ ਦਰਬਾਰ ਵਿੱਚ ਕਹਿਣ ਲੱਗਾ, ਮਹਾਰਾਜ ਸਾਰੇ ਝੂਠ ਬੋਲਦਾ ਪਿਆ ਹੈ, ਇਹ ਸਿੱਖ ਝੂਠ ਬੋਲਦਾ ਹੈ। ਜੋ ਕੁਝ ਆਪ ਜੀ ਨੇ ਕਿਹਾ ਸੀ ਉਹ ਪਕਵਾਨਾਂ ਦੇ ਵਿੱਚੋਂ ਇੱਕ ਵੀ ਇੰਨੇ ਪਕਵਾਨ ਨਹੀਂ ਛਕਾਇਆ, ਨਾ ਕੋਈ ਦਸ਼ਨੀ ਭੇਟਾ ਦਿੱਤੀ ਜੀ। ਇਹ ਮਹਾਰਾਜ ਝੂਠ ਬੋਲਦਾ ਪਿਆ ਲੱਗੇ ਦਰਬਾਰ ਦੇ ਵਿੱਚ। ਸਤਿਗੁਰੂ ਜੀ ਮੁਸਕਰਾਏ ਔਰ ਸਿੱਖ ਵੀ ਖੇਡ ਖੜਾ ਕੇ ਹੱਸ ਪਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਵੱਲ ਦੇਖ ਕਰਕੇ ਜਿਹੜਾ ਜੋਗੀ ਸੀ ਨਾ, ਉਹਨੇ ਮੌਨ ਧਾਰਨ ਕੀਤਾ ਹੋਇਆ ਸੀ, ਮੌਨੀ ਅਖਵਾਉਂਦਾ ਸੀ ਆਪਣੇ ਆਪ ਨੂੰ। ਹਜ਼ੂਰ ਦੇ ਵੱਲ ਦੇਖ ਕਰਕੇ ਫਿਰ ਸ਼ਰਮਸ਼ਾਰ ਹੋਇਆ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਜਿਹੜਾ ਮੌਨ ਧਾਰਨਾ ਹੈ ਨਾ, ਠੀਕ ਹੈ, ਕਿਸੇ ਦੇ ਨਾਲ ਬਹੁਤਾ ਬੋਲਣ ਤੋਂ ਸੰਕੋਚ ਕਰਕੇ ਰੱਖਣਾ ਹੈ, ਪਰ ਜੇ ਮਨ ਦੇ ਅੰਦਰ ਜਿਹੜੇ ਸੰਕਲਪ ਵਿਕਲਪ ਹਨ ਬਾਰ-ਬਾਰ ਫੁਰਦੇ ਰਹਿੰਦੇ ਆ, ਮਨ ਇਕਾਗਰ ਨਾ ਕੀਤਾ, ਫਿਰ ਤੇਲ ਦੀ ਧਾਰਾ ਵੱਧ ਲਾ ਕਰਕੇ ਚੁੱਪਦਾ ਧਾਰਨ ਕਰਕੇ ਰਹਿਣ ਦਾ ਕੀ ਲਾਭ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਲਈ ਵਚਨ ਕੀਤਾ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਇਉਂ ਹੀ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਜਗਤ ਅੰਦਰ ਭਾਵੇਂ ਐਸੇ ਬੇਅੰਤ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਪੜ੍ਹ ਕਰਕੇ ਥੱਕ ਹਾਰ ਗਏ ਨੇ, ਮੌਨ ਧਾਰਨ ਕਰਨ ਵਾਲੇ ਮੌਨੀ ਜਨ ਵੀ ਥੱਕ ਹਾਰ ਗਏ ਹਨ। ਦੇਸ ਅੰਤਰ ਭਾਵ ਥੱਕੇ ਭੇਖ ਧਾਰੀ। ਦੇਸ ਅੰਤਰ ਭਾਵ ਦੇਸ ਅੰਦਰ, ਦੇਸ਼ਾਂ ਦੇ ਸ਼ਾਂਤਰਾਂ ਦੇ ਵਿੱਚ ਵੀ ਘੁੰਮ ਫਿਰ ਕਰਕੇ
ਜਿੱਥੇ ਵੀ ਕਿਤੇ ਗਏ, ਜਿਹੋ ਜਿਹਾ ਲਿਬਾਸ ਕਿਤੇ ਪਤਾ ਲੱਗਾ ਜਿੱਥੇ ਬਹੁ ਗਿਣਤੀ ਵਿੱਚ ਲਿਬਾਸ ਲੋਕਾਂ ਨੇ ਧਾਰਨ ਕੀਤਾ, ਉਹ ਜਿਹਾ ਹੀ ਭੇਖ ਆਪਣੇ ਸਰੀਰ ਦੇ ਉੱਪਰ ਧਾਰਨ ਕਰ ਲਿਆ। ਜਿੱਥੇ ਵੀ ਕਿਤੇ ਸੰਸਾਰ ਦੇ ਕਿਸੇ ਕੋਨੇ ਤੇ ਕਿਸੇ ਵੀ ਦੇਸ਼ ਵਿੱਚ ਗਏ, ਉਹ ਜਿਹੇ ਹੀ ਬਣ ਗਏ। ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ ਬਣ ਜਾਣਾ ਕੀਤਾ। ਐਸਾ ਭਾਵ ਕਿ ਜਿਵੇਂ ਕਿਤੇ ਦਾ ਭੇਖ ਦੇਖ ਲੈਣਾ ਕੀਤਾ, ਉਸੇ ਤਰ੍ਹਾਂ ਹੀ ਧਾਰਨ ਕਰ ਲਿਆ। ਐਸੇ ਭੇਖ ਧਾਰੀ ਭੇਖ ਧਾਰਨ ਕਰ ਕਰਕੇ ਆਪਣੇ ਤਨ ਦੇ ਉੱਪਰ ਵੀ ਥੱਕ ਹਾਰ ਗਏ ਹਨ। ਜੈ ਭਾਏ ਨਾਉ ਕਦੇ ਨਾ ਪਾਇਨ। ਦਵੈਸ਼ ਭਾਵਨਾ ਕਰਨੀ ਕਰਕੇ ਵਾਹਿਗੁਰੂ ਦੇ ਸ਼੍ਰੋਮਣੀ ਨਾਮ ਨੂੰ ਨਾ ਤਾਂ ਕਿਸੇ ਨੇ ਪ੍ਰਾਪਤ ਕੀਤਾ ਸੀ, ਨਾ ਹੀ ਕਰ ਸਕਦਾ ਹੈ, ਅਤੇ ਨਾ ਹੀ ਕੋਈ ਆਉਣ ਵਾਲੇ ਸਮੇਂ ਵਿੱਚ ਕਰ ਸਕੇਗਾ। ਅਜਿਹੇ ਭੇਖ ਧਾਰਨ ਕਰਨੇ ਕਰਕੇ ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਿਆ ਜਾਵੇ, ਪਰ ਜੇ ਕਹੇ ਕਿ ਵਾਹਿਗੁਰੂ ਦੀ ਯਾਦ ਮੇਰੇ ਹਿਰਦੇ ਵਿੱਚ ਵਸ ਜਾਵੇ, ਦਵੈਸ਼ ਭਾਵਨਾ ਕਰਨੇ ਕਰਕੇ ਉਹ ਕਦਾਚਿਤ ਵੀ ਨਹੀਂ ਹੋ ਸਕਦਾ। ਦੂਜਾ ਪਾਏ, ਦੂਜਾ ਨਾਮ ਦੁਬਿਧਾ ਦਾ ਵੀ ਹੈ। ਸਾਧ ਸੰਗਤ ਕਿਸੇ ਨਾਲ ਈਰਖਾ ਧਾਰਨ ਕਰਨੀ ਜਾਂ ਦੁਬਿਧਾ ਵਿੱਚ ਪੈ ਕਰਕੇ ਕਹੇ ਕਿ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇਗਾ, ਅਜਿਹਾ ਨਹੀਂ ਹੋ ਸਕਦਾ। ਦੂਜਾ ਪਾਏ, ਦਵੈਸ਼ ਭਾਵਨਾ ਕਰਨੀ ਕਰਕੇ ਇੱਕ ਵਾਹਿਗੁਰੂ ਦੇ ਪਾਏ ਪ੍ਰੇਮ ਤੋਂ ਬਿਨਾਂ ਹੋਰ ਸੰਸਾਰ ਦੇ ਅੰਦਰ ਪ੍ਰੇਮ ਧਾਰਨ ਕਰ ਲੈਣਾ, ਜਾਂ ਹੋਰ ਸੰਸਾਰ ਦੇ ਦੇਵੀ ਦੇਵਤਿਆਂ ਦਾ ਪਿਆਰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ। ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਸ਼੍ਰੋਮਣੀ ਨਾਮ ਨੂੰ ਨਹੀਂ ਪ੍ਰਾਪਤ ਕੀਤਾ ਜਾਵੇਗਾ। ਜੈ ਭਾਏ ਨਾਉ ਕਦੇ ਨਾ ਪਾਇਨ। ਵਾਹਿਗੁਰੂ ਦੇ ਨਾਮ ਦੀ ਕਦੇ ਪ੍ਰਾਪਤੀ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਦਵੈਸ਼ ਭਾਵਨਾ ਹੈ ਅੰਦਰ, ਜਿੰਨੀ ਦੇਰ ਤੱਕ ਈਰਖਾ ਦਾ ਵੱਡਾ ਵਿਕਾਰ ਹੈ, ਜਿੰਨੀ ਦੇਰ ਤੱਕ ਅੰਦਰ ਦੁਬਿਧਾ ਹੈ। ਦੋ ਵਿਧਾਂ ਬਣੀਆਂ ਹੋਈਆਂ ਹਨ। ਇੱਕ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਧਾਰਨ ਕਰਕੇ ਰੱਖਦਾ, ਜਿੰਨੀ ਦੇਰ ਤੱਕ ਦੂਜਾ ਸੰਸਾਰ ਦੇ ਮੜੀਆਂ ਮੱਟਾਂ ਦੀ ਪੂਜਾ ਵਿੱਚ ਲੱਗਾ ਰਹਿੰਦਾ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਨਹੀਂ ਯਾਦ ਕਰਦਾ, ਉਨੀ ਦੇਰ ਤੱਕ ਕਦੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਨਹੀਂ ਧਾਰਨ ਕਰ ਸਕਦਾ। ਦੁੱਖ ਲਾਗਾ ਆਤ ਭਾਰੀ। ਆਦ ਕਹਿੰਦੇ ਨੇ ਬਹੁਤ ਜ਼ਿਆਦਾ, ਬਹੁਤ ਭਾਰੀ ਦੁੱਖ ਲੱਗਦਾ ਹੈ। ਜਿੰਨੀ ਦੇਰ ਤੱਕ ਕੇਵਲ ਆਪਣੇ ਤਨ ਦੇ ਉੱਪਰ ਭੇਖ ਹੀ ਧਾਰਨ ਕਰਕੇ ਰੱਖਦਾ, ਕਦੇ ਉਸ ਵਾਹਿਗੁਰੂ ਦੇ ਸਰੂਪ ਨੂੰ ਯਾਦ ਨਹੀਂ ਕਰਦਾ, ਕਦੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਨਹੀਂ ਧਾਰਨ ਕਰਦਾ, ਉਨੀ ਦੇਰ ਤੱਕ ਦੁੱਖ ਲਾਗਾ ਆਤ ਭਾਰੀ, ਬਹੁਤ ਭਾਰੀ ਦੁੱਖ ਲੱਗਦਾ ਹੈ। ਜੰਮਣ ਮਰਨ ਦਾ ਦੁੱਖ ਲੱਗਦਾ, ਕਦੇ ਅਗਿਆਨਤਾ ਜਗਤ ਦੀ ਮੋਹ ਮਮਤਾ ਦਾ ਭਾਰੀ ਦੁੱਖ ਲੱਗਦਾ ਹੈ। ਬਾਰ-ਬਾਰ 84 ਦੇ ਗੇੜੇ ਵਿੱਚ ਬਹਿ ਕੇ ਜਨਮ ਧਾਰਨ ਕਰਨਾ, ਗਰਭ ਦੇ ਜੁਨ ਭਾਰੀ ਦੁੱਖ ਪੈ ਜਾਣਾ। ਐਸਾ ਕਹਿੰਦੇ ਹਨ ਕਿ ਜੰਮਣ ਮਰਨ ਦੇ ਨਾਲੋਂ ਵੱਡਾ ਦੁੱਖ ਕਿਹੜਾ ਹੋਰ ਹੋ ਸਕਦਾ ਹੈ। ਮਾਤਾ ਦੇ ਗਰਭ ਦੇ ਵਿੱਚ 9-10 ਮਹੀਨੇ ਲਗਾਤਾਰ ਪੁੱਠੇ ਲਟਕੇ ਰਹਿਣਾ, ਗੰਦਗੀ ਮੂੰਹ ਦੇ ਕੋਲੋਂ ਦੀ ਲੰਘਣੀ, ਫਿਰ ਕਿੰਨਾ ਲੰਮਾ ਸਮਾਂ ਤੋਤਲੀ ਜ਼ਬਾਨ ਦੇ ਵਿੱਚ ਗੂੰਗਿਆਂ ਦੇ ਵਾਂਗ ਰਹਿਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਕਿੰਨਾ ਲੰਮਾ ਸਮਾਂ ਸੰਸਾਰ ਦੇ ਅੰਦਰ ਗਰਭ ਦੀਆਂ ਜੂਨਾਂ ਵਿੱਚ ਰਹਿ ਕੇ, ਬਾਰ-ਬਾਰ 84 ਦੀਆਂ ਜੂਨਾਂ ਵਿੱਚ ਪੈ ਕੇ ਜਨਮ ਧਾਰਨ ਕਰਦਾ, ਮੌਤ ਦਾ ਮਾਰਿਆ ਹੋਇਆ ਮਰ ਜਾਂਦਾ ਹੈ। ਵਾਹਿਗੁਰੂ ਦੇ ਭਜਨ ਬੰਦਗੀ ਕੀਤੇ ਤੋਂ ਬਿਨਾਂ ਹਜ਼ੂਰ ਕਹਿੰਦੇ ਭੇਖਾਂ ਨੂੰ ਧਾਰਨ ਕਰਨੇ ਕਰਕੇ ਐਸਾ ਭਾਰੀ ਦੁੱਖ ਲੱਗਦਾ ਹੈ। ਜਗਤ ਦੇ ਅੰਦਰ ਜਿਹੜੇ ਜੀਵ ਬੇਸਮਝੇ ਹਨ, ਉਹਨਾਂ ਨੂੰ ਮੂਰਖ ਆਖਿਆ ਜਾਂਦਾ ਹੈ। ਮੂਰਖ ਅੰਧੇ ਅਤੇ ਵਿਚਾਰ ਤੇ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਮਨ ਕਰਕੇ ਅੰਨੇ ਹਨ। ਹਜ਼ੂਰ ਕਹਿੰਦੇ ਹਨ ਕੇਵਲ ਤਿੰਨਾਂ ਗੁਣਾਂ ਦੀ ਹੀ ਸੇਵਾ ਕਰਦੇ ਰਹਿੰਦੇ ਹੈ। ਕਦੇ ਰਜੋ ਗੁਣੀ ਸੁਭਾਅ ਦੇ ਬਣ ਗਏ, ਕਦੇ ਤਮੋ ਗੁਣੀ, ਕਦੇ ਸਤੋ ਗੁਣੀ ਵਿੱਚ। ਉਹ ਤੁਰਿਆ ਪਦ ਵਾਹਿਗੁਰੂ ਦੇ ਸਰੂਪ ਦੀ ਕਦੇ ਵੀ ਵਿਚਾਰ ਨਹੀਂ ਕਰਦੇ, ਨਾ ਹੀ ਕਦੇ ਉਸ ਵਾਹਿਗੁਰੂ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹਨ। ਔਰ ਇਸੇ ਤਰ੍ਹਾਂ ਤ੍ਰੈ ਗੁਣੀਏ ਸੰਸਾਰ ਦੇ ਅੰਦਰ ਤਿੰਨ ਗੁਣ, ਇਹ ਤਿੰਨ ਸ਼ਕਤੀਆਂ ਨੂੰ ਵੀ ਹਜ਼ੂਰ ਨੇ ਆਖਿਆ ਹੈ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ। ਹਜ਼ੂਰ ਕਹਿੰਦੇ ਹਨ ਕਿ ਐਸੇ ਤਿੰਨਾਂ ਸ਼ਕਤੀਆਂ ਨੂੰ ਵੀ ਇਸ ਸੰਸਾਰ ਦੇ ਅੰਦਰ ਕੇਵਲ ਹਰ ਸਮੇਂ ਬਾਰ-ਬਾਰ ਯਤਨ ਕਰਦੇ ਹੈ, ਕੇਵਲ ਤਿੰਨਾਂ ਸ਼ਕਤੀਆਂ ਨੂੰ ਹੀ ਸੰਸਾਰ ਦੇ ਅੰਦਰ ਚਿੰਤਨ ਕਰਦੇ ਹਨ। ਬੇਸਮਝੀ ਕਰਕੇ ਕੇਵਲ ਇਹਨਾਂ ਦੇਵੀ ਸ਼ਕਤੀਆਂ ਨੂੰ, ਦੇਵੀ ਦੇਵਤਿਆਂ ਨੂੰ ਹੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਮਾਇਆ ਕੈ ਦੁਹਾਰੀ।
ਔਰ ਜਗਤ ਦੇ ਅੰਦਰ ਕੇਵਲ ਜਗਤ ਦੀ ਮੋਹ ਮਮਤਾ ਦਾ ਮਾਇਆ ਦਾ ਵਿਵਹਾਰਾ ਹੈ। ਜਾਂ ਇਉਂ ਕਹਿ ਲਈਏ ਕਿ ਮਾਇਆ ਦੀ ਧਨ ਦੀ ਅਤੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਐਸਾ ਵਿਵਹਾਰ ਐਸਾ ਕਰਨ ਵਾਸਤੇ ਬਾਰ-ਬਾਰ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਹੀ ਲੱਗੇ ਰਹਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਫਰਮਾਨ ਕੀਤਾ, ਹਿਰਦੇ ਦੇ ਅੰਦਰ ਛਲ ਧਾਰਨ ਕੀਤਾ ਹੋਇਆ, ਉਦਰ ਨਾਮ ਪੇਟ ਦਾ ਹੈ। ਪੇਟ ਆਪਣਾ ਪੇਟ ਭਰਨ ਦੇ ਵਾਸਤੇ ਇਸ ਸੰਸਾਰ ਦੇ ਅੰਦਰ ਐਸੇ ਯਤਨ ਕਰਦੇ ਹਨ। ਪਾਠ ਪੜ੍ਹੈ ਗਾਵਾਰੀ, ਗਾਵਾਰੀ ਕਹਿੰਦੇ ਹਨ ਝੱਲੇ ਜੀਵ ਬੇਜ ਸਮਝੇ, ਮੂਰਖਤਾ ਧਾਰਨ ਕਰਨੇ ਕਰਕੇ ਐਸੇ ਸੰਸਾਰ ਦੇ ਝੱਲੇ ਜੀਵਾਂ ਦੇ ਵਾਂਗ ਭਾਵੇਂ ਬੜਾ ਵੇਦਾਂ ਸ਼ਾਸਤਰਾਂ ਦਾ ਪਾਠ ਪੜ੍ਹ ਕਰਕੇ ਸੁਣਾਉਂਦੇ ਹੈ, ਆਪ ਵੀ ਸੰਸਾਰ ਦੇ ਅੰਦਰ ਪੜ੍ਹਨਾ ਕੀਤਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਕਿਸੇ ਨੂੰ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸਤਿਗੁਰ ਸੇਵਹਿ, ਜੇ ਭਾਵਨਾ ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਲਏ, ਗੁਰੂ ਪਾਤਸ਼ਾਹੀ ਦੇ ਬਚਨਾਂ ਨੂੰ ਸਤ ਕਰਕੇ ਮੰਨਣ ਰੂਪੀ ਸੇਵਾ ਨੂੰ ਕਮਾ ਲੈਣਾ ਕਰੇ, ਤਾਂ ਫਿਰ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਤਾਂ ਸੁਖ ਸਰੂਪ ਵਾਹਿਗੁਰੂ ਨੂੰ ਪਾ ਲੈਣਾ ਕਰਦਾ ਹੈ। ਪਰ ਕਿਹਨਾਂ ਨੂੰ ਪਰਮ ਸੁਖ ਦੀ ਪ੍ਰਾਪਤੀ ਹੋਈ? ਜਿਨ੍ਹਾਂ ਨੇ ਆਪਣੇ ਅੰਦਰੋਂ ਹੰਗਤਾ ਤੇ ਮਮਤਾ ਨੂੰ ਮਾਰਿਆ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਹਉ ਸਰੀਰ ਦੀ ਹੰਗਤਾ ਅਤੇ ਮੈਂ ਪਦਾਰਥਾਂ ਦੀ ਮਮਤਾ, ਹੰਗਤਾ ਤੇ ਮਮਤਾ ਦੋਨੋਂ ਹੀ ਜਿਨ੍ਹਾਂ ਨੇ ਮਿਟਾ ਲਈਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾ ਲਿਆ ਹੈ। ਇਸ ਲਈ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, हे ਪੰਡਿਤ ਜੀ, ਸੰਸਾਰ ਦੇ ਅੰਦਰ ਜਿਹੜੀ ਪੜ੍ਹਨ ਤੇ ਗੁੜਨ ਵਿਚਾਰਨ ਦੀ ਗੱਲ ਹੈ ਨਾ, ਇਹ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਕਿਉਂਕਿ ਅਵਲ ਤੇ ਪੜ੍ਹਨਾ ਨਹੀਂ, ਜੇ ਪੜ੍ਹਿਆ ਹੈ ਤੇ ਫਿਰ ਮੰਨਣਾ ਨਹੀਂ ਹੈ, ਜੇ ਮੰਨ ਲਿਆ ਤੇ ਫਿਰ ਉਹਦੀ ਜੀਵਨ ਦੇ ਵਿੱਚ ਕਮਾਈ ਨਹੀਂ ਕਰਨੀ। ਇਸ ਕਰਕੇ ਇਹਨਾਂ ਦਾ ਪੜ੍ਹਨ ਦਾ ਤੇ ਵਿਚਾਰਨ ਦਾ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ। ਜੇ ਪੜ੍ਹਨਾ ਜਾਂ ਸੁਣਨਾ ਹੈ, ਫਿਰ ਉਸ ਨੂੰ ਆਪਣੇ ਹਿਰਦੇ ਅੰਦਰ ਸਤ ਕਰਕੇ ਮੰਨਣਾ, ਮਨ ਕਰਕੇ ਫਿਰ ਜੀਵਨ ਦੇ ਵਿੱਚ ਉਹ ਬਚਨਾਂ ਦੀ ਕਮਾਈ ਕਰਨੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪੜ੍ਹਨਾ ਤੇ ਵਿਚਾਰਨਾ ਹੈ, ਇਹੋ ਜਾਣਨਾ ਕਰੋ ਕਿ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਹੀ ਸਭ ਕੁਝ ਹੈ। ਇਸ ਕਰਕੇ ਸੰਸਾਰ ਦੀ ਦੂਜੀ ਹੋਰ ਵਿਚਾਰ ਕੀ ਕਰਨੀ ਹੈ? ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ, ਬੂਝੈ ਕੋ ਵਿਚਾਰੀ। ਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਇਸ ਗੱਲ ਨੂੰ ਬੁੱਝਦਾ ਹੈ। ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ ਹੈ ਕਿ ਵਾਹਿਗੁਰੂ ਦਾ ਨਾਮ ਸਭ ਤੋਂ ਸ਼੍ਰੋਮਣੀ ਹੈ, ਇਸ ਗੱਲ ਨੂੰ ਜਾਣ ਸਕੇ। ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨੇ ਕਰਕੇ ਹੀ ਸਾਧ ਸੰਗਤ ਅਜਿਹੀ ਦਾਤ ਦੀ ਪ੍ਰਾਪਤੀ ਹੋ ਸਕਦੀ ਹੈ। ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕਰਕੇ, ਗੁਰੂ ਕੇ ਬਚਨਾਂ ਨੂੰ ਸਰਵਣ ਕਰਕੇ ਹੀ ਅਜਿਹੀ ਦਾਤ ਮਿਲਦੀ ਹੈ ਕਿ ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਹੈ। ਸਤਿਗੁਰਾਂ ਦੇ ਬਚਨ ਪੜ੍ਹਾਂਗੇ, ਭਾਵਨਾ ਦੇ ਨਾਲ ਸੁਣਾਂਗੇ, ਤਾਂ ਹੀ ਸਾਨੂੰ ਸਮਝ ਪੈਂਦੀ ਹੈ ਨਾ। ਗੁਰੂ ਕੀ ਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ, ਜਿਵੇਂ ਸੁਖਮਨੀ ਸਾਹਿਬ ਪਾਵਨ ਬਚਨ ਹਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ। ਹਜ਼ੂਰ ਨੇ ਪਹਿਲੀਆਂ 2 ਅਸ਼ਟਪਦੀਆਂ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਹੀ ਮਹਾਨਤਾ ਦਰਸਾਈ ਹੈ। 2 ਅਸ਼ਟਪਦੀਆਂ ਦੇ ਵਿੱਚ ਹਰ ਇੱਕ ਪੰਕਤੀ ਦੇ ਵਿੱਚ ਪਰਮੇਸ਼ਰ ਦੀ ਨਾਮਤਾ ਮਹਾਨਤਾ ਦਰਸਾਈ ਹੈ ਕਿ ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਹੈ, ਵਾਹਿਗੁਰੂ ਦਾ ਨਾਮ ਸਭ ਤੋਂ ਸੱਚਾ ਹੈ, ਔਰ ਵਾਹਿਗੁਰੂ ਦਾ ਨਾਮ ਜਪਣੇ ਕਰਕੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਗਿਆਨ ਦੀ ਸਾਰੀਆਂ ਦਾਤਾਂ ਵਾਹਿਗੁਰੂ ਦੇ ਨਾਮ ਕਰਕੇ ਪ੍ਰਾਪਤ ਹੁੰਦੀਆਂ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕਰਕੇ ਤਾਂ ਹੀ ਅਜਿਹੀ ਦਾਤ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਬੂਝੈ ਕੋ ਵਿਚਾਰੀ। ਕੋ ਕਹਿੰਦੇ ਨੇ ਕੋਈ ਬਿਰਲਾ ਹੀ ਗੁਰਮੁਖ ਪਿਆਰਾ ਇਸ ਗੱਲ ਨੂੰ ਬੁੱਝ ਸਕਦਾ ਹੈ ਕਿ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸ਼੍ਰੋਮਣੀ ਹੈ। ਮਹੱਲਾ ਤੀਜਾ। ਨਾਗੇ ਆਵਣਾ ਨਾਗੇ ਜਾਣਾ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਜਦੋਂ ਵੀ ਜਗਤ ਵਿੱਚ ਜੀਵ ਦਾ ਜਨਮ ਹੁੰਦਾ ਹੈ,
ਕੱਪੜਿਆਂ ਤੋਂ ਬਿਨਾਂ ਹੀ ਹੁੰਦਾ ਹੈ। ਭਾਵ ਕਿ ਜਿਵੇਂ ਸੰਸਾਰ ਵਿੱਚ ਆਉਂਦਾ ਤਨ ਦੇ ਉੱਪਰ ਕੋਈ ਵੀ ਵਸਤਰ ਨਹੀਂ ਧਾਰਨ ਕੀਤਾ ਹੁੰਦਾ, ਜਿਵੇਂ ਸੰਸਾਰ ਦੇ ਅੰਦਰ ਕੱਪੜਿਆਂ ਤੋਂ ਬਿਨਾਂ ਉਵੇਂ ਆਉਂਦਾ, ਇਸੇ ਤਰ੍ਹਾਂ ਹੀ ਸੰਸਾਰ ਤੋਂ ਜਾਣ ਲੱਗਿਆ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਜਾਂਦਾ ਹੈ। ਜਿਵੇਂ ਨੰਗਾ ਸੰਸਾਰ ਦੇ ਵਿੱਚ ਆਉਂਦਾ ਹੈ, ਤਿਵੇਂ ਹੀ ਕੱਪੜੇ ਧਾਰਨ ਕੀਤੇ ਤੋਂ ਬਿਨਾਂ ਹੀ ਸੰਸਾਰ ਤੋਂ ਜਾਂਦਾ ਹੈ। ਕਿਉਂਕਿ ਹਰੀ ਪਰਮਾਤਮਾ ਦਾ ਹੁਕਮ ਹੀ ਅਜਿਹਾ ਪਾਇਆ ਹੋਇਆ ਹੈ ਜਗਤ ਦੇ ਅੰਦਰ। ਅਜਿਹੀ ਪਰਮੇਸ਼ਰ ਦੀ ਕਾਇਮ ਕੀਤੀ ਹੋਈ ਮਰਜ਼ਾਦਾ ਹੈ ਕਿ ਜਿਵੇਂ ਸੰਸਾਰ ਵਿੱਚ ਆਇਆ ਹੈ ਉਵੇਂ ਹੀ ਸੰਸਾਰ ਤੋਂ ਸਭ ਕੁਝ ਧਨ ਪਦਾਰਥ ਇੱਥੇ ਹੀ ਛੱਡ ਕਰਕੇ ਜਾਂਦਾ ਹੈ। ਕਰਮਾਂ ਅਨੁਸਾਰ ਜਗਤ ਵਿੱਚ ਜਨਮ ਹੁੰਦਾ ਹੈ, ਜਗਤ ਅੰਦਰ ਜਨਮ ਧਾਰਨ ਕਰਦਾ ਹੈ, ਤੇ ਕਰਮ ਹੀ ਜੀਵ ਸੰਸਾਰ ਤੋਂ ਨਾਲ ਲੈ ਕਰਕੇ ਜਾਂਦਾ ਹੈ। ਕਰਮ ਹੀ ਆਪਣੇ ਨਾਲ ਸੰਸਾਰ ਵਿੱਚ ਲੈ ਕੇ ਜਨਮ ਲੈਂਦਾ ਹੈ, ਅਤੇ ਸਾਧ ਸੰਗਤ ਕਰਮ ਹੀ ਕੇਵਲ ਆਪਣੇ ਨਾਲ ਲੈ ਕਰਕੇ ਜਾਂਦਾ ਹੈ। ਉਹ ਕਰਮ ਚੰਗੇ ਹਨ ਚਾਹੇ ਮੰਦੇ ਨੇ। ਪਰ ਜੇ ਕਹੇ ਕਿ ਆਪਣੇ ਤਨ ਦੇ ਉੱਪਰ ਸੋਹਣੇ ਸੋਹਣੇ ਵਸਤਰ ਧਾਰਨ ਕੀਤੇ ਹੋਏ ਇਵੇਂ ਹੀ ਸੰਸਾਰ ਤੋਂ ਨਾਲ ਲੈ ਕਰਕੇ ਜਾਵਾਂਗਾ, ਇਹ ਨਹੀਂ ਕਦੇ ਵੀ ਹੋ ਸਕਦਾ। ਹਜ਼ੂਰ ਕਹਿੰਦੇ ਹਨ, ਹਰ ਹੁਕਮ ਪਾਇਆ ਕਿਆ ਕੀਜੈ। ਉੱਥੇ ਕੀ ਆਪਣੇ ਬਲ ਦੇ ਨਾਲ ਕੁਝ ਕੋਈ ਕਰ ਸਕਦਾ ਹੈ? ਕਦੇ ਵੀ ਨਹੀਂ ਕਰ ਸਕਦਾ। ਆਪਣਾ ਕੋਈ ਚਾਰਾ ਨਹੀਂ ਹੈ। ਇਹ ਪਰਮੇਸ਼ਰ ਦੀ ਬਣਾਈ ਹੋਈ ਮਰਜ਼ਾਦਾ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਜੀਵ ਰੂਪੀ ਵਸਤੂ ਹੈ, ਉਹ ਪਰਮੇਸ਼ਰ ਆਪ ਹੀ ਇਸ ਨੂੰ ਲੈ ਜਾਣ ਵਾਲਾ ਹੈ। ਤੇ ਫਿਰ ਰੋਸ ਕਿਹਦੇ ਨਾਲ ਕਰਨਾ ਹੈ? ਦੋਸ਼ ਕਿਹਨੂੰ ਦੇਣਾ ਹੈ ਕਿ ਭਲਿਆ ਤੇਰੇ ਕਰਕੇ ਸਾਡਾ ਪੁੱਤਰ ਜਾਂ ਸਾਡਾ ਇਹ ਸਾਖਾ ਸੰਬੰਧੀ ਸਰੀਰ ਛੱਡ ਗਿਆ, ਚੜ੍ਹਾਈ ਕਰ ਗਿਆ, ਇਹਦੀ ਮੌਤ ਹੋ ਗਈ ਹੈ। ਕਿਹਦੇ ਨਾਲ ਉਹਨੇ ਆਪ ਲੈ ਲੈਣਾ ਕੀਤੀ ਹੈ, ਤੇ ਫਿਰ ਰੋਸ ਕਿਹਦੇ ਨਾਲ ਕਰਨਾ ਹੈ? ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਵਾਹਿਗੁਰੂ ਦੇ ਇਹ ਜੀਵ ਰੂਪ ਵਸਤੂ ਸੀ ਨਾ, ਉਹ ਪਰਮਾਤਮਾ ਨੇ ਆਪ ਹੀ ਹੁਕਮ ਪਾ ਕਰਕੇ ਲੈ ਲੈਣਾ ਕੀਤੀ ਹੈ। ਫਿਰ ਰੋਸ ਕਿਸੇ ਨਾਲ ਵੀ ਬਣਦਾ ਨਹੀਂ ਹੈ। ਪਰ ਸਾਧ ਸੰਗਤ ਉਹ ਗੁਰਮੁਖ ਪਿਆਰੇ ਧਨ ਹਨ, ਜੋ ਐਸੇ ਮੌਰ ਦੇ ਸਮੇਂ ਵੀ ਸਾਧ ਸੰਗਤ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਮੰਨਦੇ ਹਨ। ਸਤ ਕਰਕੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ। ਕਿਉਂਕਿ ਭਾਣਾ ਮੰਨਣਾ ਹੀ ਤਾਂ ਇੱਕ ਔਖਾ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣਾ ਹੀ ਤਾਂ ਇੱਕ ਕਠਿਨ ਬਾਤ ਹੈ। ਕਿਉਂਕਿ ਜਦੋਂ ਕੋਈ ਸਾਡਾ ਸਾਖਾ ਸੰਬੰਧੀ ਕੋਈ ਜੀਵ ਸਰੀਰ ਛੱਡਦਾ ਹੈ ਨਾ, ਸਾਧ ਸੰਗਤ ਉਹਦੇ ਨਾਲ ਮਿਲ ਕਰਕੇ ਪਰਿਵਾਰ ਦੇ ਵਿੱਚ ਜਾ ਕੇ ਜਾਲ ਮਿਲਿਆ ਜਾਂਦਾ ਹੈ। ਕਿਹਾ ਜਾਂਦਾ ਜੀ ਕੋਈ ਗੱਲ ਨਹੀਂ, ਇਹ ਪਰਮੇਸ਼ਰ ਦਾ ਭਾਣਾ ਹੈ। ਪਰ ਜਦੋਂ ਉਹ ਸਮਾਂ ਸਾਡੇ ਆਪ ਤੇ ਬੀਤਦਾ, ਫਿਰ ਅਸੀਂ ਭੁੱਬਾ ਮਾਰ ਮਾਰ ਕਰਕੇ ਰੋਂਦੇ ਹਾਂ। ਫਿਰ ਸਾਨੂੰ ਉਹ ਭਾਣਾ ਪਰਮੇਸ਼ਰ ਦਾ ਵਿਸਰ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰੇ ਧਨ ਹਨ, ਜੋ ਆਪਣੇ ਤੇ ਸਮਾਂ ਆਉਣ ਤੇ ਫਿਰ ਵੀ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੈ। ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ। ਕਦੇ ਵੀ ਵਾਹਿਗੁਰੂ ਤੇ ਕੋਈ ਸ਼ਿਕਵਾ ਨਹੀਂ ਕਰਦੇ। ਜੇ ਪਰਮਾਤਮਾ ਆਪ ਜੀ ਦੀ ਬਖਸ਼ੀ ਹੋਈ ਦਾਤ ਸੀ, हे ਮਹਾਰਾਜ ਆਪ ਜੀ ਨੇ ਲੈ ਲਈ ਹੈ, ਇਹਦੇ ਵਿੱਚ ਸਾਡਾ ਕੀ ਚਾਰਾ ਹੈ, ਸਾਡਾ ਕੀ ਬਲ ਹੈ? ਫਿਰ ਮਹਾਰਾਜ ਅਸੀਂ ਤੁਹਾਡੇ ਨਾਲ ਵੀ ਪਰਮੇਸ਼ਰ ਕੀ ਰੋਸ ਕਰ ਸਕਦੇ ਹਾਂ? ਹਜ਼ੂਰ ਕਹਿੰਦੇ ਐਸੇ ਗੁਰਮੁਖ ਪਿਆਰੇ ਵਿਰਲੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਬਾਣੇ ਨੂੰ ਸਦਾ ਹੀ ਸਤ ਕਰਕੇ ਮੰਨਿਆ ਹੈ। ਉਹ ਗੁਰਮੁਖ ਪਿਆਰੇ ਸੁਭਾਵਕ ਹੀ ਵਾਹਿਗੁਰੂ ਦੇ ਪਰਮ ਰਸ ਨੂੰ ਪੀਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਲਈ ਸੁਖਾਂ ਦੇ ਦਾਤੇ ਪਰਮੇਸ਼ਰ ਨੂੰ ਸਦਾ ਹੀ ਸਲਾਹਣਾ ਕਰੀਏ। ਆਪਣੀ ਰਸਨਾ ਤੋਂ ਵੀ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਉਚਾਰਨਾ ਕਰੀਏ। ਹਿਰਦਿਓਂ ਵੀ ਵਾਹਿਗੁਰੂ ਨੂੰ ਸਦਾ ਧਿਆਉਣਾ ਕਰੀਏ। ਅਤੇ ਇਹ ਪ੍ਰਾਣਾ ਤਾਰੀ ਜੀਵ ਰਸਨਾ ਤੋਂ ਵੀ ਵਾਹਿਗੁਰੂ ਨੂੰ ਸਦਾ ਹੀ ਜਪਣਾ ਕਰ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਪੌੜੀ ਅੰਦਰ ਬਖਸ਼ਿਸ਼ ਕਰ ਰਹੇ ਨੇ। ਪਰਮਾਤਮਾ ਨੇ ਸਾਧ ਸੰਗਤ ਸਰੀਰ ਰੂਪੀ ਗੜ ਕਿਲਾ ਬਣਾਇਆ ਹੈ। ਗੜ ਕਾਇਆ ਸ਼ਿੰਗਾਰ, ਸ਼ਿੰਗਾਰ ਭਾਵ ਕੇ ਬੜਾ ਇਹਨੂੰ ਸ਼ਿੰਗਾਰ ਕਰਕੇ ਸੋਹਣੇ ਇੰਦਰੇ ਲਗਾਏ ਹੋਏ ਹੈ
ਕਿਵੇਂ ਇੱਕ ਗੰਦਗੀ ਤੋਂ ਸਾਧ ਸੰਗਤ ਪਿਤਾ ਦੇ ਬਿੰਦ ਬੀਰੇ ਤੇ ਮਾਤਾ ਦੇ ਰਗੜ ਤੋਂ ਸਰੀਰ ਬਣਦਾ ਹੈ। ਮਾਤਾ ਦੇ ਪੇਟ ਦੇ ਵਿੱਚ ਗੰਦਗੀ ਤੋਂ ਸਰੀਰ ਬਣਦਾ ਹੈ, ਪਰ ਜਿਵੇਂ ਜਿਵੇਂ ਸਾਧ ਸੰਗਤ ਸਰੀਰ ਦਾ ਆਕਾਰ ਵੱਡਾ ਹੁੰਦਾ ਜਾਂਦਾ, ਜਨਮ ਹੁੰਦਾ ਹੈ, ਫਿਰ ਕਿੰਨਾ ਸੋਹਣਾ ਸੁੰਦਰ ਸਰੂਪ ਪਰਮਾਤਮਾ ਇਹਨੂੰ ਬਣਾ ਦਿੰਦਾ ਹੈ। ਇਹ ਪਰਮਾਤਮਾ ਦੇ ਐਸੇ ਸੋਹਣੇ ਢੰਗ ਦੇ ਨਾਲ ਜੀਵ ਦੀ ਘਾੜਤ ਨੂੰ ਕੱਢਣਾ ਕੀਤਾ। ਹਜ਼ੂਰ ਕਹਿੰਦੇ ਸਰੀਰ ਰੂਪੀ ਕਿਲੇ ਨੂੰ ਪਰਮਾਤਮਾ ਨੇ ਸ਼ਿੰਗਾਰਿਆ। ਸਾਧ ਸੰਗਤ ਜਿਵੇਂ ਕਿਲੇ ਦੇ ਦਰਵਾਜ਼ੇ ਹੁੰਦੇ ਹੈ, ਕੰਧਾਂ ਹੁੰਦੀਆਂ ਹਨ, ਸਾਰਾ ਬੜੇ ਸੋਹਣੇ ਢੰਗ ਦੇ ਨਾਲ ਉਹਨੂੰ ਤਿਆਰ ਕਰਕੇ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਇਸ ਸਰੀਰ ਰੂਪੀ ਕਿਲੇ ਦੀ ਸੁੰਦਰਤਾ ਵਾਸਤੇ ਸਾਧ ਸੰਗਤ ਦੇਖਣ ਵਾਸਤੇ ਨੇਤਰ ਲਾਏ ਹੈ। ਇਹ ਜ਼ੁਬਾਨ ਹੈ, ਮੁਖ ਹੈ, ਕੰਨ ਹਨ, ਕਿੰਨੇ ਸੋਹਣੇ ਢੰਗ ਦੇ ਨਾਲ ਇਹਦੀ ਉਸਾਰੀ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜੇ ਸੋਹਣੇ ਢੰਗ ਦੇ ਨਾਲ ਵਾਹਿਗੁਰੂ ਨੇ ਇੰਦਰੀ ਦਾਗ ਕਰਕੇ ਇਸ ਸਰੀਰ ਰੂਪੀ ਕਿਲੇ ਨੂੰ ਸ਼ਿੰਗਾਰਿਆ ਹੈ। ਬਹੁ ਭਾਂਤ ਬਣਾਈ, ਬਹੁ ਭਾਂਤ ਬਹੁਤੀ ਤਰ੍ਹਾਂ ਕਰਕੇ, ਤਰ੍ਹਾਂ ਤਰ੍ਹਾਂ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਸਰੀਰ ਰੂਪੀ ਕਿਲੇ ਨੂੰ ਪਰਮੇਸ਼ਰ ਨੇ ਬਣਾਉਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਐਸੀ ਇਹਦੀ ਸਰੀਰ ਦੀ ਘਾੜਤ ਘੜੀ ਹੈ। ਰੰਗ ਕਤੀਸਿਆ, ਫਿਰ ਜਗਤ ਦੇ ਅੰਦਰ ਰੰਗ ਤੇ ਪਰੰਗ, ਰੰਗ ਬਰੰਗੇ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਤੀਫਿਆ ਕੱਪੜੇ ਵਸਤਰ ਧਾਰਨ ਕਰਦੇ ਹਨ। ਰਹਿ ਰਹਿ ਧਰਮ ਆਈ, ਔਰ ਇਹ ਹਜ਼ੂਰ ਕਹਿੰਦੇ ਹਨ ਕਿ ਤਰ੍ਹਾਂ ਤਰ੍ਹਾਂ ਦੇ ਆਪਣੇ ਤਨ ਦੇ ਉੱਪਰ ਕੱਪੜੇ ਧਾਰਨ ਕਰਦੇ ਹਨ। ਧਰਮ ਆਈ ਅਤੇ ਧਰਤੀ ਦੇ ਉੱਪਰ ਵੀ ਕਈ ਧਾਰਨ ਕਰਕੇ ਰੰਗ ਬਰੰਗੇ ਵਿਛਾਉਣੇ ਵਿਛਾ ਕਰਕੇ ਉੱਪਰ ਬੈਠਦੇ ਹਨ। ਲਾਲ ਤੇ ਸਫੇਦ ਕਹਿੰਦੇ ਨੇ ਸਫੇਦ ਰੰਗ ਨੂੰ, ਚਿੱਟੇ ਰੰਗ ਨੂੰ। ਔਰ ਇਉਂ ਕਹਿੰਦੇ ਹਨ ਦੁਲੀਚੇ ਆ, ਬੜੇ ਸੋਹਣੇ ਢੰਗ ਦੇ ਨਾਲ ਕਈ ਗਲੀਚੇ ਵਿਛਾ ਕਰਕੇ, ਮਖਮਲੀ ਗਲੀਚੇ ਵਿਛਾ ਕਰਕੇ ਧਰਤੀ ਦੇ ਉੱਪਰ ਬੈਠਦੇ ਹਨ। ਸਭਾ ਬਣਾਈ, ਤੇ ਬੜੀ ਵੱਡੀ ਸਭਾ ਬਣਾ ਕਰਕੇ ਉੱਪਰ ਬੈਠਦੇ ਹੈ। ਆਪ ਮੁਖੀ ਬਣ ਕਰਕੇ ਦੀ ਸਭਾ ਦੇ ਉੱਪਰ ਚੰਗੇ ਚੰਗੇ ਤਨ ਤੇ ਕੱਪੜੇ ਧਾਰਨ ਕਰਕੇ ਬੈਠਦੇ ਹਨ। ਖਾਣਾ ਦੁੱਖ ਭੋਗਣਾ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ ਐਸੇ ਜਿਹੜੇ ਜਗਤ ਦੇ ਜੀਵ ਆ ਨਾ, ਉਹ ਦੁੱਖ ਖਾਂਦੇ ਤੇ ਦੁੱਖ ਹੀ ਭੋਗਦੇ ਹਨ। ਦੁੱਖਾਂ ਭਰੇ ਪਦਾਰਥਾਂ ਨੂੰ ਛਕਦੇ ਹੈ, ਭਾਵੇਂ ਸਵਾਦਿਸ਼ਟ ਜਾਣ ਕਰਕੇ ਛਕਦੇ ਹਨ, ਪਰ ਕਹਿੰਦੇ ਉਹਨਾਂ ਦਾ ਜਿਹੜਾ ਬਾਅਦ ਵਿੱਚ ਫਲ ਭੁਗਤਣਾ ਪੈਂਦਾ ਬੜਾ ਦੁੱਖਦਾਇਕ ਹੁੰਦਾ ਹੈ। ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾ, ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾ ਉਹ ਫਿਰ ਦੁੱਖਦਾਇਕ ਉਹਦਾ ਫਲ ਹੁੰਦਾ ਹੈ। ਦੁੱਖ ਖਾਣਾ, ਦੁੱਖ ਭੋਗਣਾ, ਦੁੱਖ ਹੀ ਸੰਸਾਰ ਦੇ ਅੰਦਰ ਬਾਰ-ਬਾਰ ਖਾਂਦੇ ਹੈ, ਸਹਿਨ ਕਰਦੇ ਹਨ ਆਪਣੇ ਸਰੀਰ ਦੇ ਉੱਪਰ। ਔਰ ਇਹੋ ਜਮਾਂ ਦੀ ਮਾਰ ਰੂਪੀ ਦੁੱਖ ਸਹਾਰਦੇ ਹਨ, ਜੰਮਣ ਮਰਨ ਰੂਪੀ ਦੁੱਖ ਬਾਰ-ਬਾਰ ਸਹਾਰਦੇ ਐਸੇ ਭੋਗਦੇ ਹਨ। ਐਸੇ ਹਜ਼ੂਰ ਕਹਿੰਦੇ ਜਿਹੜੇ ਹੰਕਾਰੀ ਜੀਵ ਹੈ ਨਾ, ਉਹ ਬਾਰ-ਬਾਰ ਗਰਬੈ ਗਰਵਾਈ, ਉਹ ਹੰਕਾਰ ਧਾਰਨ ਕਰਕੇ ਹੰਕਾਰ ਦੇ ਵਿੱਚ ਹੀ ਬਾਰ-ਬਾਰ ਮਰਦੇ ਰਹਿੰਦੇ ਹਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਭਾਵੇਂ ਮਖਮਲੀ ਸੰਸਾਰ ਦੇ ਸੋਹਣੇ ਸੋਹਣੇ ਪੋਸ਼ਾਕਿਆਂ ਤੇ ਬੈਠਦੇ ਰਹੇ ਹਨ, ਸੁੰਦਰ ਪੋਸ਼ਾਕੇ ਵੀ ਆਪਣੇ ਤਨ ਤੇ ਧਾਰਨ ਕਰਦੇ ਰਹੇ ਹੈ, ਪਰ ਜੇਕਰ ਵਾਹਿਗੁਰੂ ਦਾ ਭਜਨ ਬੰਦਗੀ ਨਾ ਕੀਤਾ, ਭਾਵੇਂ ਚੰਗੇ ਚੰਗੇ ਪਦਾਰਥਾਂ ਨੂੰ ਜ਼ਿੰਦਗੀ ਭਰ ਛਕਦੇ ਰਹੇ ਨੇ, ਚੰਗੇ ਪਦਾਰਥਾਂ ਨੂੰ ਭੋਗਦੇ ਰਹੇ ਹਨ, ਸੰਸਾਰ ਦੇ ਵਿਸ਼ਿਆਂ ਨੂੰ ਭਾਵੇਂ ਭੋਗਦੇ ਰਹੇ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਨ ਕਿ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ ਜਿਸ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਅੰਤ ਸਮੇਂ ਛਡਾਉਣਾ ਸੀ ਨਾ, ਉਸ ਪਰਮੇਸ਼ਰ ਦਾ ਭਜਨ ਕੀਤੇ ਤੋਂ ਬਿਨਾ ਕਿਸੇ ਵੀ ਸੰਸਾਰ ਦੇ ਧਨ ਪਦਾਰਥਾਂ ਨੂੰ ਭੋਗਣਾ ਔਰ ਸੰਸਾਰ ਦੇ ਸੁੱਖ ਆਰਾਮਾਂ ਨੂੰ ਮਾਰਨਾ ਕਿਸੇ ਵੀ ਲੇਖੇ ਵਿੱਚ ਨਹੀਂ ਆਉਣਾ ਕੀਤਾ। ਜਿਵੇਂ ਸਾਹਿਬ ਪਾਤਸ਼ਾਹੀ ਦਾ ਵਚਨ ਆਉਂਦਾ ਹੈ, ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ, ਕਰ ਫਰਮਾਇ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋਬਨ ਹਾਰਿਆ। ਮਰਨਾ ਹੀ ਵਿਸਾਰ ਦਿੱਤਾ ਸੀ। ਇਸ ਸੰਸਾਰ ਦੇ ਅੰਦਰ ਭਾਵੇਂ ਬੜਾ ਹੁਕਮਰਾਨ ਬਣਨਾ ਕੀਤਾ, ਹੁਕਮ ਕਰ ਕਰਕੇ ਕਿ ਆਹ ਪਦਾਰਥ ਨਹੀਂ ਚੰਗਾ ਲੱਗਦਾ, ਮੈਨੂੰ ਹੋਰ ਬਣਾ ਕਰਕੇ ਦਵ,
ਇਹ ਨਹੀਂ ਕੱਪੜੇ ਚੰਗੇ ਮੈਨੂੰ ਹੋਰ ਦਿਆ ਕਰਕੇ ਦੇਵੋ। ਬੜਾ ਹੁਕਮ ਕਰ ਕਰਕੇ ਜ਼ਿੰਦਗੀ ਭਰ ਸੰਸਾਰ ਦੇ ਸੁੱਖ ਪ੍ਰਾਪਤ ਮਨ ਨਾ ਕੀਤੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਧ ਸਮੇਂ ਫਿਰ ਦੁੱਖਾਂ ਦਾ ਘਰ ਬਣ ਗਏ। ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਜਿਸ ਪਰਮਾਤਮਾ ਨੇ ਅੰਤ ਸਮੇਂ ਜਮਾਂ ਦੀ ਮਾਰ ਤੋਂ ਛੁਡਾਉਣਾ ਸੀ, ਉਸ ਵਾਹਿਗੁਰੂ ਦਾ ਕਦੇ ਵੀ ਚਿੰਤਨ ਨਾ ਕੀਤਾ। ਸ਼ਲੋਕ ਮਹੱਲਾ ਤੀਜਾ। ਸਹਜੇ ਸੁਖ ਸੁਤੀ ਸ਼ਬਦ ਸਮਾਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜਿਹੜੇ ਗੁਰਮੁਖ ਪਿਆਰੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਆਪਣੇ ਸੁਰਤ ਨੂੰ ਜੋੜਦੇ ਹਨ, ਭਾਵ ਜਗਤ ਵਿੱਚ ਰਹਿੰਦਿਆਂ ਹੋਇਆਂ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕਰਕੇ ਰਹਿੰਦੇ ਨੇ। ਸਹਿਜੇ ਸੁਖ ਸੁਤੀ, ਉਹਨਾਂ ਦੀ ਜਿਹੜੀ ਸੁਰਤੀ ਹੈ ਨਾ, ਸੁਖ ਸਰੂਪ ਪ੍ਰਮਾਤਮਾ ਦੇ ਵੀ ਸੁਭਾਵਿਕ ਹੀ ਜੁੜ ਜਾਣਾ ਕੀਤੀ ਹੈ। ਆਪੇ ਪ੍ਰਭ ਮੇਲ ਲਈ ਗਲ ਲਾਏ। ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦੇ ਹਿਰਦੇ ਦਾ ਪਿਆਰ ਦੇਖ ਕਰਕੇ ਆਪਣੇ ਚਰਨਾਂ ਨੂੰ ਵੀ ਗਲ ਦੇ ਨਾਲ ਘੁੱਟ ਕਰਕੇ ਜੋੜ ਲੈਣਾ ਕੀਤਾ ਹੈ। ਆਪੇ ਮੇਲ ਲਈ ਪਿਆਰੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਉਹਨਾਂ ਦੀ ਸੁਰਤ ਨੂੰ ਆਪਣੇ ਚਰਨਾਂ ਦੇ ਨਾਲ ਮੇਲਿਆ ਹੈ। ਜਿਨ੍ਹਾਂ ਦੀ ਸੁਭਾਵਿਕ ਹੀ ਦੁਬਿਧਾ ਜਿਹੜੀ ਹੈ ਨਾ ਚੁੱਕ ਜਾਣਾ ਕੀਤੀ, ਭਾਵ ਕਿ ਨਾਸ ਹੋ ਗਈ ਹੈ। ਦਵੈਸ਼ ਭਾਵਨਾ ਈਰਖਾ ਤੋਂ ਜਿਨ੍ਹਾਂ ਨੇ ਰਹਿਤ ਹੋ ਜਾਣਾ ਕੀਤਾ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆ ਕੇ ਵਸਿਆ ਹੈ। ਜਿਨ੍ਹਾਂ ਦੀ ਦੁਬਿਧਾ ਦਾ ਵਿਕਾਰ ਮਿਟ ਜਾਣਾ ਕੀਤਾ, ਜਿਨ੍ਹਾਂ ਦੇ ਅੰਦਰੋਂ ਈਰਖਾ ਭਾਵਨਾ ਜਿਹੜੀ ਮਿਟ ਗਈ ਹੈ, ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੈ। ਕਿਉਂਕਿ ਜਿੰਨੀ ਦੇਰ ਤੱਕ ਸਾਧ ਸੰਗਤ ਹਿਰਦਾ ਰੂਪੀ ਭਾਂਡਾ ਵਿਕਾਰਾਂ ਰੂਪੀ ਪਦਾਰਥਾਂ ਦੇ ਨਾਲ ਭਰਿਆ ਹੋਇਆ ਹੈ, ਉਨੀ ਦੇਰ ਤੱਕ ਪ੍ਰਮਾਤਮਾ ਦਾ ਨਾਮ ਰੂਪੀ ਪਦਾਰਥ ਇਹਦੇ ਵਿੱਚ ਨਹੀਂ ਪੈ ਸਕਦਾ, ਹਿਰਦੇ ਵਿੱਚ ਨਹੀਂ ਕਦੇ ਵੀ ਟਿਕ ਸਕਦਾ। ਇਸ ਲਈ ਪਾਤਸ਼ਾਹ ਕਹਿੰਦੇ ਪਹਿਲੇ ਵਿਕਾਰਾਂ ਰੂਪੀ ਪਦਾਰਥਾਂ ਨੂੰ ਹਿਰਦੇ ਭਾਂਡੇ ਵਿੱਚੋਂ ਕੱਢਣਾ ਪਵੇਗਾ, ਤਾਂ ਫਿਰ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਇਹਦੇ ਅੰਦਰ ਨਿਵਾਸ ਕਰੇਗਾ। ਹਜ਼ੂਰ ਕਹਿੰਦੇ ਜਿਨ੍ਹਾਂ ਦਾ ਐਸਾ ਦੁਬਿਧਾ ਈਰਖਾ ਦਾ ਵਿਕਾਰ ਮਿਟ ਗਿਆ, ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਹਿਰਦੇ ਵਿੱਚ ਨਾਮ ਦ੍ਰਿੜ ਕਰ ਦਿੱਤਾ ਹੈ। ਜਿਨ੍ਹਾਂ ਨੇ ਸਾਧ ਸੰਗਤ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ, ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਵਿਕਾਰਾਂ ਨੂੰ ਭੰਨ ਕਰਕੇ ਸ਼ੁਭ ਗੁਣਾਂ ਨੂੰ ਘੜਨਾ ਕੀਤਾ, ਆਪਣੇ ਅੰਦਰ ਧਾਰਨ ਕੀਤਾ। ਸੇ ਕੰਠ ਲਾਏ, ਵਾਹਿਗੁਰੂ ਨੇ ਆਪਣੇ ਹਿਰਦੇ ਰੂਪੀ ਕੰਠ ਨਾਲ ਉਹਨਾਂ ਨੂੰ ਲਗਾਇਆ ਹੈ। ਘੁੱਟ ਕਰਕੇ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਣਾ ਕੀਤਾ ਹੈ। ਨਾਨਕ ਜੋ ਗੁਰ ਮਿਲੇ ਸੇ ਹੁਣ ਆਣ ਮਿਲਾਏ। ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਨੇ ਧੁਰ ਤੋਂ ਹੀ ਵਾਹਿਗੁਰੂ ਦੇ ਨਾਲ ਮਿਲਣਾ ਕੀਤਾ, ਭਾਵ ਜਨਮ ਤੋਂ ਹੀ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਕੀਤਾ ਹੈ, ਹੁਣ ਵੀ ਸੰਸਾਰ ਵਿੱਚ ਆ ਕਰਕੇ ਮਿਲੇ ਹਨ। ਧੁਰ ਅਥਵਾ ਪੂਰਬਲੇ ਜਿਨ੍ਹਾਂ ਦੇ ਕਮਾਏ ਹੋਏ ਚੰਗੇ ਕਰਮ ਸਨ, ਪਿਛਲੇ ਜਨਮਾਂ ਦੇ ਵਿੱਚ ਵੀ ਜਿਨ੍ਹਾਂ ਨੇ ਪ੍ਰਮਾਤਮਾ ਦੀ ਭਾਵ ਭਗਤੀ ਕੀਤੀ ਹੈ, ਇਸ ਜਨਮ ਵਿੱਚ ਵੀ ਉਹਨਾਂ ਨੂੰ ਸਾਧ ਸੰਗਤ ਭਾਵ ਭਗਤੀ ਕਰਨ ਦਾ ਪ੍ਰਮਾਤਮਾ ਨੇ ਸ਼ੁਭ ਅਵਸਰ ਬਖਸ਼ਿਸ਼ ਕੀਤਾ ਹੈ। ਕਿਉਂਕਿ ਜਿਹੜਾ ਬੀਜਿਆ ਹੋਇਆ ਕਰਮ ਰੂਪੀ ਬੀਜ ਹੈ ਨਾ, ਇਹ ਜ਼ਰੂਰ ਫਲੀਭੂਤ ਹੁੰਦਾ ਹੈ, ਅਵਸ਼ ਜੀਵ ਨੂੰ ਉਹਦਾ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਸਾਹਿਬ ਪਾਤਸ਼ਾਹੀ ਦੇ ਭਗਤ ਰਸਨਾ ਦੁਆਰਾ ਬਚਨ ਆਉਂਦਾ ਹੈ, ਹਜ਼ੂਰ ਕਹਿੰਦੇ ਹਨ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ। ਕਿ ਮਹਾਰਾਜ ਪਹਿਲੇ ਜਨਮ ਦੇ ਵਿੱਚ ਵੀ ਤੁਹਾਡੇ ਹੀ ਚਰਨਾਂ ਦੇ ਸੇਵਕ ਸਾਂ, ਇਸ ਲਈ ਹੁਣ ਵੀ ਅਸੀਂ ਆਪ ਜੀ ਦੇ ਚਰਨਾਂ ਦੀ ਸੇਵਾ ਨੂੰ ਨਹੀਂ ਛੱਡ ਸਕਦੇ, ਆਪ ਜੀ ਦੇ ਹੀ ਮਹਾਰਾਜ ਦਾਸ ਹਾਂ। ਕਈ ਵਾਰ ਕੋਈ ਅਜਿਹਾ ਕਰਮ ਅੱਗੇ ਆ ਜਾਂਦਾ ਹੈ, ਦੁਬਾਰਾ ਫੇਰ ਜਨਮ ਧਾਰਨ ਕਰਨਾ ਪੈਂਦਾ ਹੈ, ਪਰ ਹਜ਼ੂਰ ਕਹਿੰਦੇ ਜਿਹੜੇ ਪਿਛਲੇ ਜਨਮ ਦੀ ਭਗਤੀ ਹੁੰਦੀ ਹੈ ਨਾ, ਉਹ ਕਮਾਏ ਹੋਏ ਜਿਹੜੇ ਚੰਗੇ ਕਰਮ ਹੁੰਦੇ, ਉਹਦਾ ਫਲ ਫੇਰ ਅਗਲੇ ਜਨਮ ਵਿੱਚ ਆ ਕਰਕੇ ਮਿਲਦਾ ਹੈ। ਜੇ ਬੁਰੇ ਕਰਮਾਂ ਦਾ ਫਲ ਜੀਵ ਨੂੰ ਦੁੱਖਾਂ ਦੇ ਵਿੱਚ ਪ੍ਰਾਪਤ ਹੁੰਦਾ ਹੈ, ਤੇ ਸਾਧ ਸੰਗਤ ਸੁਭਾਵਿਕ ਹੀ ਚੰਗੇ ਕਮਾਏ ਹੋਏ ਕਰਮਾਂ ਦਾ ਫਲ ਫਿਰ ਵਾਹਿਗੁਰੂ ਦਾ ਸੁਖ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੀ ਭਾਵ ਭਗਤੀ ਰੂਪ ਕੀਤੇ ਹੋਏ ਕਰਮ ਦਾ ਫਲ ਫਿਰ ਭਾਵ ਭਗਤੀ ਕਰਨ ਦਾ ਫੇਰ ਸ਼ੁਭ ਅਵਸਰ ਪ੍ਰਾਪਤ ਹੋ ਜਾਂਦਾ ਹੈ। ਇਹੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਫਰਮਾਨ ਕੀਤਾ ਹੈ,
ਤੁਰੋਂ ਹੀ ਵਾਹਿਗੁਰੂ ਨੇ ਜਿਨ੍ਹਾਂ ਤੇ ਐਸੀ ਕਿਰਪਾ ਕੀਤੀ, ਹੁਣ ਵੀ ਉਹ ਪਰਮਾਤਮਾ ਦੇ ਚਰਨਾਂ ਨਾਲ ਮਿਲੇ ਹਨ। ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਮਨਮੁਖ ਜੀਵਾਂ ਨੇ ਵਾਹਿਗੁਰੂ ਦੇ ਸ਼੍ਰੋਮਣੀ ਨਾਮ ਨੂੰ ਵਿਸਾਰਿਆ ਹੈ, ਜਪ ਜਾਪੈ ਹੋਰ। ਉਹ ਵਾਹਿਗੁਰੂ ਦੇ ਜਾਪ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਜਗਤ ਅੰਦਰ ਜਾਪ ਕਰਦੇ ਹੈ। ਕੀ ਕਰਨ ਦਾ ਲਾਭ ਹੈ? ਕੋਈ ਲਾਭ ਨਹੀਂ ਹੈ। ਭਾਵੇਂ ਜਿੰਨੇ ਮਰਜ਼ੀ ਕੋਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਪ ਤਪ ਕਰ ਲਵੇ, ਜਾਂ ਫਿਰ ਜਗਤ ਦੇ ਅੰਦਰ ਜੰਤਰ ਮੰਤਰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਪ੍ਰਾਪਤੀ ਕਰ ਲਵੇ, ਹਜ਼ੂਰ ਕਹਿੰਦੇ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਔਰ ਐਸੇ ਉਹਨਾਂ ਦਾ ਜੀਵਨ ਹੈ, ਵਿਸ਼ਟਾ ਕਹਿੰਦੇ ਨੇ ਗੰਦਗੀ ਨੂੰ, ਕਹਿੰਦੇ ਗੰਦਗੀ ਦੇ ਕੀੜਿਆਂ ਵਰਗਾ ਉਹਨਾਂ ਦਾ ਜੀਵਨ ਜਾਣੋ। ਅਥਵਾ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਗੰਦਗੀ ਦੇ ਕੀੜਿਆਂ ਤੋਂ ਵੀ ਭਿਆਨਕ ਗੰਦਗੀ ਦੇ ਕੀੜਿਆਂ ਵਿੱਚ ਪਾ ਕਰਕੇ ਸਾਧ ਸੰਗਤ ਉਹਨਾਂ ਨੂੰ ਫਿਰ ਬਾਰ-ਬਾਰ ਦੁੱਖ ਦਿੱਤਾ ਜਾਂਦਾ ਹੈ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜਿਨ੍ਹਾਂ ਨੇ ਆਪਣਾ ਅਮੋਲਕ ਜੀਵਨ ਅਜਾਈ ਹੀ ਗਵਾਉਣਾ ਕੀਤਾ ਹੈ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਵਿਸ਼ਟਾ ਅੰਦਰ ਕੀਟ ਸੇ ਨਾਮ ਉਹਨਾਂ ਦਾ ਹੈ। ਬਹੁਵਾਚਕ ਲਫ਼ਜ਼ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਜਿਹੜੇ ਮਨਮੁਖ ਜੀਵ ਨਾਮ ਤੋਂ ਹੀਣੇ ਹੈ ਨਾ, ਉਹਨਾਂ ਦਾ ਜੀਵਨ ਗੰਦਗੀ ਦੇ ਕੀੜਿਆਂ ਦੀ ਤਰ੍ਹਾਂ ਜਾਣਨਾ ਕਰੋ। ਪ੍ਰਤੱਖ ਵੀ ਸੰਸਾਰ ਦੇ ਅੰਦਰ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਨੂੰ ਭੋਗਦੇ ਹੈ, ਔਰ ਇਸੇ ਤਰ੍ਹਾਂ ਫਿਰ ਨਰਕਾਂ ਨੂੰ ਵੀ ਗੰਦਗੀ ਦੇ ਕੀੜੇ ਬਣਦੇ ਹਨ। ਉਹਨਾਂ ਨੇ ਕੇਵਲ ਸੰਸਾਰ ਦੇ ਵਿਕਾਰਾਂ ਨੂੰ ਵੀ ਚੋਰਾਂ ਤੋਂ ਲੁੱਟੇ ਜਾਣਾ ਕੀਤਾ ਹੈ, ਕੇਵਲ ਸੰਸਾਰ ਦੇ ਧੰਦਿਆਂ ਵਿੱਚ ਗਲਤਾਨ ਹੋਣਾ ਕੀਤਾ ਹੈ, ਵਿਕਾਰਾਂ ਦੇ ਅਧੀਨ ਹੋ ਕਰਕੇ ਬੁਰੇ ਕਰਮ ਕਰਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਨੇ ਆਪਣੇ ਸ਼ੁਭ ਗੁਣਾਂ ਨੂੰ ਵੀ ਲੁਟਾ ਦੇਣਾ ਕੀਤਾ ਹੈ। ਨਾਨਕ ਨਾਮ ਨਾ ਵਿਸਰੈ। ਇਸ ਲਈ ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ, ਹੈ ਮਹਾਰਾਜ ਆਪ ਜੀ ਦਾ ਨਾਮ ਕਦੇ ਵੀ ਸਾਨੂੰ ਵਿਸਰੇ ਨਾ। ਕਿਉਂਕਿ ਦੁਨੀਆ ਦੇ ਜਿੰਨੇ ਵੀ ਧਨ ਦੇ ਪਦਾਰਥਾਂ ਦੇ ਸੰਸਾਰ ਦੇ ਸੁੱਖਾਂ ਦੇ ਵਿਸ਼ਿਆਂ ਦੇ ਸੁੱਖ ਹਨ, ਇਹ ਮਹਾਰਾਜ ਇਹ ਝੂਠੇ ਹਨ, ਸਦੀਵ ਕਾਲ ਵਾਸਤੇ ਸੱਚੇ ਨਹੀਂ ਹੈ। ਇਸ ਲਈ ਪਿਆਰੇ ਪਰਮਾਤਮਾ ਆਪ ਜੀ ਐਸੀ ਸਾਡੇ ਤੇ ਕਿਰਪਾ ਕਰੋ, ਤੁਹਾਡਾ ਨਾਮ ਕਦੇ ਵੀ ਸਾਡੇ ਹਿਰਦੇ ਵਿੱਚੋਂ ਵਿਸਰੇ ਨਾ। ਐਸੀ ਸਾਡੇ ਤੇ ਰਹਿਮਤ ਕਰ ਦੇਵੋ ਮਹਾਰਾਜ, ਆਪ ਸਦਾ ਹੀ ਤੁਹਾਡੀ ਯਾਦ ਸਾਡੇ ਹਿਰਦੇ ਵਿੱਚ ਵਸ ਜਾਣਾ ਕਰੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਐਸਾ ਸਾਡੇ ਮਨ ਦੇ ਵਿੱਚ ਮਹਾਰਾਜ ਚਾਉ ਬਣਿਆ ਰਹੇ। ਨਾਮ ਸਲਾਹਨ ਨਾਮ ਮਨ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਲਾਹਿਆ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਮੰਨਣ ਵੀ ਕੀਤਾ ਹੈ। ਕੇਵਲ ਇਹ ਨਹੀਂ ਕਿ ਰਸਨਾ ਤੋਂ ਨਾਮ ਉਚਾਰਨ ਕੀਤਾ ਹੈ ਤੇ ਮਨ ਦੇ ਵਿੱਚ ਭਾਵਨਾ ਤੇ ਭਰੋਸਾ ਨਹੀਂ ਹੈ, ਮੰਨਣ ਵੀ ਕੀਤਾ ਹੈ। ਭਾਵ ਹਿਰਦੇ ਦੇ ਅੰਦਰ ਵੀ ਸਤਿਗੁਰੂ ਜੀ ਦੇ ਨਾਮ ਨੂੰ ਧਾਰਿਆ ਹੈ। ਉਹ ਗੁਰਮੁਖ ਪਿਆਰੇ ਸਦੀਵ ਕਾਲ ਵਾਸਤੇ ਜਗਤ ਵਿੱਚ ਸਥਿਰ ਹਨ। ਭਾਵ ਭਾਵੇਂ ਸਰੀਰ ਕਰਕੇ ਸਾਧ ਸੰਗਤ ਸਾਡੇ ਕੋਲ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਨਹੀਂ ਹੈ, ਪਰ ਸਾਧ ਸੰਗਤ ਯਾਦ ਤਾਂ ਅਸੀਂ ਸਦਾ ਹੀ ਉਹਨਾਂ ਨੂੰ ਕਰਦੇ ਆਂਦਾ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਦੀ ਕਮਾਈ ਕੀਤੀ। ਉਹ ਗੁਰਮੁਖ ਪਿਆਰਿਆਂ ਨੂੰ ਸਦਾ ਹੀ ਯਾਦ ਕੀਤਾ ਜਾਂਦਾ ਹੈ। ਸਰੀਰ ਇਹਦਾ ਇੱਕ ਧਰਮ ਹੈ, ਮਿੱਟੀ ਤੋਂ ਬਣਿਆ, ਉਸ ਮਿੱਟੀ ਵਿੱਚ ਮਿਲ ਜਾਣਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹਨਾਂ ਨੂੰ ਯਾਦ ਸਦੀਵ ਕਾਲ ਵਾਸਤੇ ਕੀਤਾ ਜਾਂਦਾ ਹੈ। ਸਦਾ ਹੀ ਉਹ ਗੁਰਮੁਖ ਪਿਆਰਿਆਂ ਨੂੰ ਜਗਤ ਵਿੱਚ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਹਰਿਆ ਭਰਿਆ ਕਰਨ ਵਾਲੇ ਸਰੂਪ ਦਾ ਚਿੰਤਨ ਕੀਤਾ ਹੈ। ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਦਿਸਦਾ ਹੀ ਨਹੀਂ ਹੈ। ਕੇਵਲ ਇੱਕ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ ਕਿ ਵਾਹਿਗੁਰੂ ਤੇਰੇ ਸਰੂਪ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ।
ਕਿਉਂਕਿ ਉਹਨਾਂ ਗੁਰਮੁਖ ਪਿਆਰਿਆਂ ਨੇ ਰੋਮ ਰੋਮ ਕਰਕੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਸਾਹਿਬ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆਂ ਦਾ ਅਜਿਹਾ ਜੀਵਨ ਹੁੰਦਾ ਹੈ ਜਿਵੇਂ ਸਾਧ ਸੰਗਤ ਰਸਨਾ ਤੋਂ ਬੋਲ ਕਰਕੇ ਅਸੀਂ ਵਾਹਿਗੁਰੂ ਨਾਮ ਦਾ ਅਸੀਂ ਸ਼ਬਦ ਦਾ ਉਚਾਰਨ ਕਰਦੇ ਹਾਂ, ਇਵੇਂ ਉਹ ਗੁਰਮੁਖ ਪਿਆਰੇ ਅਜਿਹੀ ਉੱਚੀ ਸੁੱਚੀ ਜੀਵਨ ਦੀ ਅਵਸਥਾ ਵਾਲੇ ਹੁੰਦੇ ਹੈ ਕਿ ਉਹਨਾਂ ਦਾ ਹਰ ਇੱਕ ਰੋਮ ਜ਼ਬਾਨ ਰੂਪ ਹੋ ਕਰਕੇ ਪਰਮੇਸ਼ਰ ਦਾ ਨਾਮ ਉਚਾਰਨ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦਾ ਹੈ। ਐਸਾ ਉਹਨਾਂ ਦਾ ਜੀਵਨ ਹੁੰਦਾ ਹੈ। ਜਿਵੇਂ ਭਾਈ ਪਾਰੋ ਜੀ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਪਿਆਰੇ ਗੁਰਸਿੱਖ, ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਹਰ ਸਮੇਂ ਸੇਵਾ ਕਰਕੇ ਬੇਨਤੀ ਕਰਨੀ, ਹੈ ਮਹਾਰਾਜ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ੋ। हे ਮਹਾਰਾਜ ਹੋਰ ਵੀ ਵੱਧ ਸਤਿਗੁਰੂ ਜੀ ਨਾਮ ਦੀ ਦਾਤ ਐਸੀ ਬਖਸ਼ੋ ਕਿ ਹਰ ਸਮੇਂ ਤੁਹਾਡਾ ਨਾਮ ਹੀ ਜਪਦਾ ਰਹੀਏ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਫਿਰ ਕਹਿੰਦੇ ਮਹਾਰਾਜ ਜਦੋਂ ਵੀ ਸਤਿਗੁਰਾਂ ਤੋਂ ਬਖਸ਼ਿਸ਼ ਲੈਣੀ, ਇਹੋ ਬੇਨਤੀ ਕਰਨੀ ਮਹਾਰਾਜ ਹੋਰ ਵੀ ਰਸ ਆਵੇ, ਹੋਰ ਵੀ ਰਸ ਦੀ ਪ੍ਰਾਪਤੀ ਹੋਵੇ, ਕਦੇ ਵਿਸਰੇ ਹੀ ਨਾ। ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਚਿੰਤਨ ਕਰਨ ਲੱਗ ਪਏ। ਫਿਰ ਸਾਧ ਸੰਗਤ ਹਰ ਇੱਕ ਰੋਮ ਦੇ ਨਾਲ ਪਰਮੇਸ਼ਰ ਦਾ ਚਿੰਤਨ ਕਰਨ ਲੱਗ ਪਏ। ਗੁਰਮੁਖ ਰੋਮ ਰੋਮ ਹਰਿ ਧਿਆਵੈ ਵਾਲੀ ਅਵਸਥਾ ਨੂੰ ਪ੍ਰਾਪਤ ਕੀਤਾ ਭਾਈ ਪਾਰੋ ਜੀ ਨੇ, ਜਿਨ੍ਹਾਂ ਨੂੰ ਭਾਈ ਪਾਰੋ ਨੂੰ ਪਰਉਪਕਾਰੀ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ ਹੈ, ਪਰਮਹੰਸ ਕਹਿ ਕਰਕੇ ਇਹਨਾਂ ਨੂੰ ਨਿਵਾਜਿਆ, ਸਤਿਕਾਰ ਦਿੱਤਾ ਹੈ। ਐਸਾ ਮਾਣ ਸਤਿਕਾਰ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕੀਤਾ ਹੈ। ਫਿਰ ਹੋਰ ਜਦੋਂ ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਹੋਰ ਵੀ ਰਸ ਦੀ ਪ੍ਰਾਪਤੀ ਹੋਵੇ, ਮਹਾਰਾਜ ਘਣਾ ਆਨੰਦ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਨੇ ਵਚਨ ਕੀਤਾ ਭਾਈ ਪਾਰੋ ਹੁਣ ਸਰੀਰ ਛੱਡ ਕਰਕੇ ਸਾਡੇ ਸਰੂਪ ਦੇ ਵਿੱਚ ਆ ਕਰਕੇ ਤੁਸੀਂ ਮਿਲ ਜਾਣਾ ਕਰੋ। ਹੁਣ ਇਹਦੋਂ ਅੱਗੇ ਸਾਡੇ ਸਰੂਪ ਦੀ ਪ੍ਰਾਪਤੀ ਹੈ। ਸਾਧ ਸੰਗਤ ਭਾਈ ਪਾਰੋ ਜੀ ਆਪਣੇ ਨਗਰ ਦੇ ਵਿੱਚ ਗਏ, ਜਿੰਨੇ ਵੀ ਕੋਈ ਧਨ ਪਦਾਰਥ ਸਨ ਗਰੀਬਾਂ ਵਿੱਚ ਵੰਡ ਕਰਕੇ ਘੋੜੀ ਲਿਆ ਕਰਕੇ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤੀ ਸੀ, ਔਰ ਆਪਣੇ ਸਰੀਰ ਦੇ ਉੱਪਰ ਚਿੱਟਾ ਚਾਦਰਾ ਲੈ ਕਰਕੇ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਸਰੀਰ ਨੂੰ ਤਿਆਗ ਦਿੱਤਾ। ਸਤਿਗੁਰੂ ਜੀ ਦੇ ਵਿੱਚ ਆਪਣੀ ਜੋਤ ਨੂੰ ਸਮਾਉਣਾ ਕੀਤਾ। ਐਸੇ ਗੁਰਮੁਖ ਪਿਆਰੇ ਜਿਹੜੇ ਹਨ ਰੋਮ ਰੋਮ ਕਰਕੇ ਪਰਮੇਸ਼ਰ ਨੂੰ ਜਪਦੇ ਹਨ, ਔਰ ਖੇਨ ਖੇਨ ਮਾਤਰ ਸਮੇਂ ਵਿੱਚ ਹਰੀ ਪਰਮੇਸ਼ਰ ਨੂੰ ਹੀ ਦੇਖਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਐਸੇ ਗੁਰਮੁਖਾਂ ਦਾ ਜਿਹੜਾ ਜੀਵਨ ਹੈ ਨਾ, ਪਰਮਾਤਮਾ ਨੂੰ ਮਿਲਿਆ ਹੋਇਆ ਜਿਹੜਾ ਸੰਸਾਰ ਅੰਦਰ ਅਮੋਲਕ ਜੀਵਨ ਹੈ, ਸਫਲਾ ਹੋਇਆ ਹੈ। ਨਿਰਮਲ ਮਲ ਹੋਈ, ਕਿਉਂਕਿ ਉਹਨਾਂ ਦੇ ਅੰਦਰ ਦੀ ਹੰਗਤਾ ਮਮਤਾ ਔਰ ਪਾਪ ਕਰਮਾਂ ਦੀ ਮਲੀਨਤਾ ਪਰਮੇਸ਼ਰ ਨੇ ਦੂਰ ਕਰ ਦਿੱਤੀ ਹੈ। ਹਿਰਦੇ ਕਰਕੇ ਵੀ ਉਹਨਾਂ ਨੇ ਨਿਰਮਲ ਹੋ ਜਾਣਾ ਕੀਤਾ। ਹਿਰਦਾ ਮੈਲ ਤੋਂ ਰਹਿਤ ਸ਼ੁੱਧ ਹੋਣੇ ਕਰਕੇ ਉਹਨਾਂ ਦਾ ਜੀਵਨ ਸਫਲਾ ਹੋਇਆ ਹੈ। ਨਾਨਕ ਜੀਵ ਦਾ ਪੁਰਖ ਧਿਆਇਆ, ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਜਿਉਂਦੇ ਜੀ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਅਮਰਾ ਪਦ ਹੋਈ, ਜਾਣੋ ਕਿ ਉਹਨਾਂ ਨੇ ਅਮਰਪੁਰੀ ਐਸੀ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਸਾਧ ਸੰਗਤ ਜੀਵਨ ਦੇ ਹੁੰਦਿਆਂ ਹੋਇਆਂ ਜੇ ਜਪਿਆ ਜਾਵੇਗਾ ਤਾਂ ਹੀ ਪਰਮੇਸ਼ਰ ਨੂੰ ਜਪਿਆ ਜਾ ਸਕਦਾ ਹੈ, ਤਾਂ ਹੀ ਗੁਰੂ ਕੀ ਸੰਗਤ ਕੀਤੀ ਜਾ ਸਕਦੀ। ਜਿੰਨੀ ਦੇਰ ਤੱਕ ਅਸੀਂ ਜੀਵਨ ਦੇ ਵਿੱਚ ਹਾਂ, ਜਿੰਨੀ ਦੇਰ ਤੱਕ ਸਾਡੇ ਸਵਾਸ ਚੱਲਦੇ ਹੈ, ਜਿੰਨੀ ਦੇਰ ਤੱਕ ਪਰਮਾਤਮਾ ਨੇ ਸਾਨੂੰ ਸ਼ੁਭ ਅਵਸਰ ਦਿੱਤਾ ਹੈ। ਕੋਈ ਮਰਿਆ ਹੋਇਆ ਵੀ ਸੰਗਤ ਵਿੱਚ ਚੱਲ ਕੇ ਆਉਂਦਾ ਦੇਖਿਆ, ਜਿਹਦੀ ਮੌਤ ਹੋਈ ਹੋਵੇ ਉਹ ਵੀ ਕੋਈ ਨਾਮ ਜਪਦਾ ਦੇਖਿਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਸ ਲਈ हे ਪ੍ਰਾਣਾ ਤਾਰੇ ਜੀਵ ਤੇਰੇ ਵਾਸਤੇ ਸ਼ੁਭ ਅਵਸਰ ਹੈ। ਤਾਂ ਹੀ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਨੇ ਤਾੜਨਾ ਭਰੇ ਬਚਨ ਕੀਤੇ ਹਨ। ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਬਾਅਦ ਵਿੱਚ ਤੇਰੇ ਤੋਂ ਕੁਝ ਵੀ ਨਹੀਂ ਹੋਣਾ। ਜਦੋਂ ਕਾਲ ਨੇ ਤੇਰੇ ਸਿਰ ਤੇ ਆ ਕਰਕੇ ਡੰਡਾ ਮਾਰਿਆ, ਤੈਨੂੰ ਫੜ ਕਰਕੇ ਲੈ ਜਾਣਾ ਕੀਤਾ, ਫਿਰ ਕੁਝ ਵੀ ਤੇਰੇ ਤੋਂ ਹੋਣਾ ਨਹੀਂ। ਨਾ ਤੇਰੇ ਤੋਂ ਨਾਮ ਜਪਿਆ ਜਾਣਾ, ਨਾ ਤੇਰੇ ਤੋਂ ਗੁਰੂ ਕੀ ਬਾਣੀ ਪੜ੍ਹੀ ਜਾਣੀ, ਨਾ ਗੁਰੂ ਵਾਲਾ ਬਣਿਆ ਜਾਣਾ, ਨਾ ਸਤ ਸੰਗਤ ਕੀਤੀ ਜਾਣੀ ਹੈ। ਉਨੀ ਦੇਰ ਤੱਕ ਹੀ ਐਸੇ ਸ਼ੁਭ ਕਰਮ ਕਰ ਸਕਦਾ ਹੈ
ਜਿੰਨੀ ਦੇਰ ਤੱਕ ਤੇਰੇ ਕੋਲ ਇਹ ਪਰਮਾਤਮਾ ਦਾ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜੀਵਨ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਪਿਆਰੇ ਧਨ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਕੇ ਐਸੀ ਅਮਰ ਪਦਵੀ ਨੂੰ ਪ੍ਰਾਪਤ ਕਰਨਾ ਕੀਤਾ ਹੈ, ਜਿਨ੍ਹਾਂ ਨੇ ਜੀਵਨ ਦੇ ਰਹਿੰਦੇ ਹੋਇਆ ਪਰਮਾਤਮਾ ਦਾ ਚਿੰਤਨ ਕੀਤਾ ਹੈ। ਪਰ ਸਾਡਾ ਸੁਭਾਅ ਕਿੱਦਾਂ ਦਾ ਬਣ ਚੁੱਕਾ ਹੈ ਕਿ ਨਹੀਂ ਹੁਣ ਨਹੀਂ ਗੁਰੂ ਕੀ ਸੰਗਤ ਕਰਨੀ, ਫੇਰ ਕਿਤੇ ਕਰਾਂਗੇ। ਹੁਣ ਨਹੀਂ ਨਾਮ ਜਪਣਾ, ਫੇਰ ਕਿਤੇ ਨਾਮ ਜਪ ਲਵਾਂਗੇ। ਅਜੇ ਨਹੀਂ ਅਸੀਂ ਗੁਰੂ ਵਾਲੇ ਬਣਨਾ ਜੀ, ਬੜੀ ਲੰਮੀ ਸਾਡੀ ਉਮਰ ਹੈ, ਫੇਰ ਕਿਤੇ ਗੁਰੂ ਵਾਲੇ ਬਣ ਜਾਵਾਂਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛੀਏ, ਹੈ ਮਹਾਰਾਜ ਕਿੰਨੀ ਕੁ ਸਾਡੀ ਉਮਰ ਹੈ? ਹਜ਼ੂਰ ਕਹਿੰਦੇ ਹਨ, ਪਤਾ ਨਹੀਂ ਇੱਕ ਸਵਾਸ ਆਇਆ, ਦੂਜਾ ਆਵੇ ਕਿ ਨਾ ਆਵੇ, ਤੇ ਤੂੰ ਲੰਮੀਆਂ ਆਸਾਂ ਲਾ ਕਰਕੇ ਬੈਠਾ ਹੋਇਆ ਹੈ। ਇਸ ਲਈ ਹੁਣੇ ਹੀ ਤੇਰੇ ਲਈ ਸ਼ੁਭ ਅਵਸਰ ਹੈ ਇਹ ਮਾਨਸ ਜੀਵਨ ਨੂੰ ਸਫਲਿਆ ਬਣਾਉਣ ਦਾ। ਪਰਮਾਤਮਾ ਦਾ ਚਿੰਤਨ ਕਰਕੇ ਮਨੁੱਖਾ ਦੇਹੀ ਨੂੰ ਸਫਲਿਆ ਕਰ ਲੈਣਾ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਕੇ, ਕਿਉਂਕਿ ਸਾਹਿਬ ਪਾਤਸ਼ਾਹ ਜੀ ਨੇ ਵਚਨ ਕੀਤਾ, ਨਹਿ ਬਾਰਿਕ ਨਹਿ ਜੋਬਨੈ, ਨਹਿ ਬਿਰਧੀ ਕਛ ਬੰਦ, ਉਹ ਬੇਰਾ ਨਹਿ ਬੁਝੀਐ, ਜੋ ਆਏ ਪਰ ਜਮ ਫੰਦ। ਉਹ ਸਮੇਂ ਨੂੰ ਕਹਿੰਦੇ ਬੁਝਿਆ ਨਹੀਂ ਜਾ ਸਕਦਾ। ਇਹ ਕੋਈ ਪਤਾ ਨਹੀਂ ਹੈ ਕਿ ਬਾਲਕ ਅਵਸਥਾ ਵਿੱਚ ਪਰਮਾਤਮਾ ਦਾ ਸੱਦਾ ਆ ਜਾਵੇ, ਜਾਂ ਜੋਬਨ ਜਵਾਨੀ ਦੀ ਅਵਸਥਾ ਵਿੱਚ ਪਰਮੇਸ਼ਰ ਦਾ ਸੁਨੇਹਾ ਆ ਜਾਵੇ, ਨਹੀਂ ਤਾਂ ਬਿਰਧ ਅਵਸਥਾ ਵਿੱਚ, ਬੁੱਢੇਪਨ ਵਿੱਚ ਤਾਂ ਫਿਰ ਹੈ ਹੀ ਆ ਨਾ। ਸਦਾ ਵਾਸਤੇ ਤਾਂ ਕਿਸੇ ਨੇ ਨਹੀਂ ਰਹਿਣਾ ਕੀਤਾ, ਪਰ ਫਿਰ ਵੀ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਜਗਤ ਦੇ ਅਗਿਆਨੀ ਬੇਸਮਝੇ ਜੀਵ ਫਿਰ ਵੀ ਸਮੇਂ ਨੂੰ ਟਾਲ ਮਟੋਲ ਕਰੀ ਜਾਂਦੇ ਹੈ। ਫਿਰ ਵੀ ਸਾਧ ਸੰਗਤ ਅਸੀਂ ਬਾਰ ਨਾਮ ਜਪਣ ਤੋਂ, ਗੁਰੂ ਵਾਲੇ ਬਣਨ ਤੋਂ, ਗੁਰੂ ਕੀ ਸੰਗਤ ਕਰਨ ਤੋਂ, ਸੇਵਾ ਸਿਮਰਨ ਤੋਂ ਅਸੀਂ ਬਾਰ ਅਵੇਸਰੇ ਹੋ ਕਰਕੇ ਰਹਿੰਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਸਮਤ ਬਖਸ਼ਿਸ਼ ਕਰਨ। ਆਪਣੇ ਚਰਨਾਂ ਦੀ ਪ੍ਰੀਤ, ਆਪਣੇ ਚਰਨਾਂ 'ਤੇ ਸ਼ਰਧਾ ਭਾਵਨਾ ਤੇ ਭਰੋਸਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਸਦਾ ਹੀ ਸਾਨੂੰ ਨਿਵਾਜਣ। ਇਹਨਾਂ ਹੀ ਸਮਾਂ ਸਾਧ ਸੰਗਤ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਔਰ ਬੇਨਤੀ ਹੈ ਸਾਧ ਸੰਗਤ ਜਿਨ੍ਹਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਐਸੀ ਅਮੋਲਕ ਦਾਤ ਨੂੰ ਪ੍ਰਾਪਤ ਕਰਨਾ ਕਰੋ। ਆਪਣਾ ਜੀਵਨ ਸਫਲਾ ਬਣਾਵੋ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗੁਰਮੁਖ ਜਨਮ ਸਕਾਰਥਾ, ਨਿਰਮਲ ਮਲ ਖੋਈ, ਨਾਨਕ ਜੀਵਤਾ ਪੁਰਖ ਧਿਆਇਆ, ਅਮਰਾ ਪਦ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।